ਮਾਰਾਂਗੇ ਜੁੱਤੀਆਂ ਆਵੇ ਕਹਿ ਕੇ ਦਿਖਾ ਦੇਵੇ ਸਾਨੂੰ ਇਹ ਖਰੀਦ ਲੈਣਗੇ ਝਾੜੂ ਵਾਲੇ ਇਹਨਾਂ ਦੀ ਕਾਤ ਇਹ ਨਹੀਂ। ਭਗਵੰਤ ਮਾਨ ਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਕਵੇ ਵੀ ਬਣਦੀ ਆ ਯਾਰ ਆਪ ਸ਼ਰਾਬੀ ਆ ਪਤਾ ਨਹੀਂ ਕਿੱਥੇ ਜਾ ਕੇ ਸੁੱਤਾ ਹੈ। ਐਸਐਸਪੀ ਸਾਹਿਬ ਸਾਰੇ ਜਣੇ ਆਏ ਸੀਗੇ ਬਾਰਦਾਨਾ ਵੀ ਦਿੱਤਾ ਜਾਊਗਾ ਤੇ ਇਹਦੀ ਲਿਫਟਿੰਗ ਵੀ ਹੋਊਗੀ। ਨਾਲ ਗਏ ਸੈਲਰ ਗਏ ਜੀ ਜਾ ਕੇ ਉਹਨੇ ਟਰੱਕ ਅੰਦਰ ਵੜਾਏ 4 ਤੇ ਇੱਕ ਇਥੋਂ ਟਰਾਲੀ ਲੱਦ ਕੇ ਗਈ ਉਹਦੇ ਖੜੀ ਉਹ ਵਾਪਸ ਆ ਗਈ ਟਰਾਲੀ। ਪਹਿਲਾਂ ਉਹਨੇ ਸਾਰਾ ਕੁਝ ਸੈਲਰਾਂ ਨੇ ਕਰਾ ਲਿਆ ਜਿੱਦਾਂ ਹੀ ਉਹ ਗਏ ਉਸ ਤੋਂ ਬਾਅਦ ਉਹਨੇ ਸਾਰਾ ਕੁਝ ਬਾਹਰ ਕੱਢ ਕੇ ਜਿੰਦਾ ਲਾਤਾ। ਸਰਕਾਰ ਨਾਲ ਇਹ ਆ ਜੇ ਉਹਦੀ ਕੀ ਜ਼ਰੂਰਤ ਆ ਬੰਦ ਕਰ ਜਾਂਦਾ ਸਰਕਾਰ ਆਪੇ ਕਰਾਉਂਦੀ ਆ। ਉਹ ਸ਼ਰਾਬ ਪਿਲਾ ਕੇ ਬੇਸ਼ੱਕ ਜਿੱਤ ਜਾਣ ਉਹ ਨਹੀਂ ਕਿਸੇ ਨੇ ਵੋਟ ਪਾਉਣੀ ਇਹਨਾਂ ਨੂੰ। ਅਕਾਲੀ ਵੀ ਵਧੀਆ ਇਹਦੇ ਨਾਲ ਉਹਦਾ ਜੇ ਬੀਜੇਪੀ ਆ ਜਾਂਦੀ ਉਹ ਵੀ ਵਧੀਆ ਸੀ। ਸਭ ਤੋਂ ਨਕੰਮੇ ਇਹ ਆ। ਅੱਛਾ ਹਾਂ ਸਾਨੂੰ ਅੱਜ 5 ਦਿਨ ਹੋ ਚੁੱਕੇ ਜੀ। ਮਹੀਨਾ ਹੋ ਗਿਆ ਉਹ 7 ਦਿਨ ਹੋ ਗਏ 4 ਦਿਨ ਹੋ ਗਿਆ ਮੈਨੂੰ 5 ਦਿਨ ਹੋ ਗਏ 4 ਦਿਨ ਇੱਦਾਂ ਬੈਠੇ ਆ ਢੇਰੀਆਂ ਲੈ ਕੇ ਰੱਖੀ ਢੇਰੀਆਂ ਦੀ ਬੈਠੇ ਰਾਤ ਨੂੰ ਵੀ ਕੋਲ ਬੈਠਣਾ ਪੈਂਦਾ ਕੋਈ ਲੈ ਨਾ ਜਾਵੇ। ਇੱਕ ਮਿੰਟ ਕੀ ਕਹਿੰਦੇ 6 ਕੱਟੇ 100 ਦੇ ਮਗਰ ਆੜਤੀਆਂ ਨੂੰ ਕਹਿੰਦਾ 6 ਕੱਟੇ ਲੈਣੇ ਆ 100 ਕੱਟੇ ਦੇ ਸਾਰਾ ਮੋਚਰ ਪਾਸ ਆ ਜੀ। ਹਾਂ ਤੇ ਹੁਣ ਜਿਹਦਾ ਪਿਆ ਜੀ ਇੱਥੇ ਪਿਆ ਇਹ 12-13 ਮੋਚਰ ਆ ਗਿਆ। ਉਹ ਤਾਂ ਘਟ ਜਾਣਾ ਘਟ ਗਿਆ ਜੀ। ਉਹ ਹੁਣ ਜਿਹੜੇ ਬੋਰੀ 'ਚ ਭਰਨਾ ਘੱਟ ਤਾਂ ਜ਼ਿਮੀਦਾਰ ਦਾ ਰਿਹਾ। ਇਹਦੇ ਨੂੰ ਜ਼ਿਮੀਦਾਰ ਤਬਕਾ ਖਤਮ ਕਰ ਦੇਣਾ ਚਾਹੀਦਾ ਸਰਕਾਰ ਨੂੰ ਵੀ ਖੇਤੀ ਨਹੀਂ ਕਰਵਾਉਣੀ। ਅਸੀਂ ਖੇਤਾਂ 'ਚ ਤਾਂ ਕੰਮ ਅਸੀਂ ਕਰਦੇ ਹਾਂ। ਸਾਡੀ ਖਾਦ ਨਹੀਂ ਸਸਤੀ ਸਾਨੂੰ ਦਵਾਈਆਂ ਨਹੀਂ ਸਸਤੀਆਂ ਸਾਨੂੰ ਬੀਜ ਨਹੀਂ ਸਸਤੇ ਮਿਲਦੇ ਮਰਦੇ ਅਸੀਂ ਕੰਮ ਅਸੀਂ ਕਰਦੇ। ਅਸੀਂ ਲੇਬਰ ਕਰਾਂਗੇ ਤਾਂ ਰੋਟੀ ਖਾ ਲਾਂਗੇ ਜ਼ਿਮੀਦਾਰ 'ਚ ਰੋਟੀ ਖਾ ਹੀ ਨਹੀਂ ਸਕਦੇ। ਉਹਨਾਂ ਨੇ ਕੋਈ ਸੁਣੀ ਤੁਹਾਡੀ ਇੱਥੇ ਆ ਕੇ ਚੱਬੇ ਵਾਲ ਉਹ ਤਾਂ ਦੂਸਰੀ ਸੀਟ ਐਮਐਲਏ ਦੀ ਵੀ ਲੈਣੀ ਉਹਨੇ ਪਬਲਿਕ ਨੇ ਵੋਟਾਂ ਪਾਉਣੀਆਂ ਲੈਣੀ ਹੋਰ ਲੋਕਾਂ ਨੇ ਦੁੱਖ ਸੁਣਦੇ ਪਰ ਜ਼ਿਮੀਦਾਰ ਮੰਡੀਆਂ ਜਾ ਕੇ ਕੋਈ ਦੁੱਖ ਨਹੀਂ ਸੁਣਦਾ। ਉਹ ਡੀਸੀ ਸਾਹਿਬ ਇੱਥੋਂ ਨਿਕਲੇ ਨਹੀਂ ਤਾਂ ਬਾਹਰ ਮਗਰੇ ਉਹਨੇ ਜਾ ਕੇ ਮੁੜ ਕੇ ਤਾਂ ਫੇਰ ਤਾਲਾ ਲਾ ਲਿਆ। ਬਸ ਡੀਸੀ ਐਸਐਸਪੀ ਦੇ ਖੜੇ ਡਰ ਸੀ ਖੜੇ ਹੋਇਆ ਜੋ ਵੀ ਉਹ ਬਾਰਦਾਨਾ ਸਾਰਾ ਆਪਣਾ ਲੈ ਕੇ ਆਇਆ ਆਪਣੇ ਪੈਸੇ। ਹਾਂਜੀ ਸਾਡਾ ਬਾਰ ਦੇ ਭਰਾ ਕੇ ਰੱਖ ਲੈਂਦੇ ਆ ਚੱਕ ਲੋਗੇ ਨਾ ਚੱਕੂਗੇ ਤਾਂ ਲੈ ਜਾਵਾਂਗੇ। ਸੋ ਇੱਕ ਵਾਰੀ ਸਾਰੇ ਜਾਣੇ ਤੁਸੀਂ ਕਿੰਨੇ ਕੁ ਟਰੱਕ ਵੜਦੇ ਦੇਖੇ ਨੇ ਇੱਥੇ ਜਿਹੜੇ ਸੈਲਰ ਨੂੰ ਲਿਜਾਣ ਜਿੱਦਣ ਦੇ ਬੈਠੇ ਹੋ? ਵੀ ਨਹੀਂ ਮੈਂ ਮਗਰ ਤਾਂ ਟਰਾਲੀ ਦਿਖਾਉਂਦਾ ਜੀ। ਉਹ ਟਰੈਕਟਰ ਵਿਚਾਰੇ ਜ਼ਿਮੀਦਾਰ ਦਾ ਟਰੈਕਟਰ ਆ ਉਹ ਸਵੇਰੇ ਟਰੈਕਟਰ ਗਾਹਾਂ ਕਰਕੇ ਉਹ ਟਾਇਰ ਖਰਾਬ ਹੁੰਦੇ ਪਏ। 7 ਦਿਨ ਹੋ ਗਏ ਟਰਾਲੀ ਤੇ 600 ਗੱਟਾ ਲੱਦਿਆ। ਅਜੇ ਭਗਵੰਤ ਮਾਨ ਬਾਰੇ ਕੀ ਕਹੋਗੇ? ਉਹ ਤਾਂ ਕਹਿੰਦੇ ਮੇਰੇ ਯਾਰ ਮਰ ਗਿਆ ਸਿੱਧੀ ਗੱਲ ਆ ਮਰ ਗਿਆ ਉਹ ਹੈ ਨਹੀਂ ਇੱਥੇ। ਠੀਕ ਹੈ ਢੇਰੀ ਨਹੀਂ ਪਾਸ ਕਰਦਾ ਹੈਗਾ। ਕਿੱਥੇ ਦਾ ਉਹ ਗੜਸ਼ੰਕਰ ਤੋਂ ਆਉਂਦਾ ਆ ਉਹਨੂੰ ਮਸ਼ੀਨ ਤੇ ਯਕੀਨ ਨਹੀਂ ਹੈਗਾ। ਜਿਹੜੀ ਮਸ਼ੀਨਾਂ ਗੋਦੀ ਗਵਰਨਮੈਂਟ ਦਾ ਮਸ਼ੀਨਾਂ ਦੀ ਮਸ਼ੀਨ ਤੇ ਉਹਨੂੰ ਯਕੀਨ ਨਹੀਂ ਹੈਗਾ। ਉਹਨੇ ਮੂੰਹ 'ਚ ਦਾਣੇ ਪਾਣੇ ਆ ਨੇ ਮੇਰੇ ਪਸੰਦ ਨਹੀਂ। ਉਹਨੂੰ ਪੁੱਛੇ ਵੀ ਤੂੰ ਸੁੱਕਾ ਹੁਣ ਪਰੇ ਕੀ ਲੈਣਾ 13 ਮੋਚਰ ਤੋਂ ਹੋਰ ਪਰੇ ਤੈਨੂੰ ਕੀ ਦਿੰਦੀ ਆਪਾਂ ਜਿੰਨੇ ਸਾਡਾ ਨਹੀਂ ਅਸੀਂ ਪਿੰਡ 'ਚ ਵੋਟਾਂ ਵਾਲੇ ਬਣਦੇ ਜੇ ਵੋਟ ਮੰਗਣ ਆਣਾ ਆ ਸਾਡੇ ਤੇ ਪਹਿਲਾਂ ਇਹੀ ਮੰਗ ਹੋਣੀ ਵੀ ਪਹਿਲਾਂ ਸਾਡੇ ਝੋਨਾ ਚੁੱਕੋ ਬਾਅਦ 'ਚ ਆਪਾਂ ਤੁਹਾਨੂੰ ਵੋਟ ਪਾਵਾਂਗੇ। ਮੇਰੇ ਪਿੱਛੇ ਝੋਨੇ ਦੀਆਂ ਲੱਗੀਆਂ ਹੋਈਆਂ ਧਾਂਕਾਂ ਦੇਖ ਕੇ ਇਹ ਅੰਦਾਜ਼ਾ ਨਾ ਲਗਾ ਲਿਓ ਕਿ ਮੈਂ ਕਿਸੇ ਸ਼ੈਲਰ ਦੇ ਵਿੱਚ ਮੌਜੂਦ ਹਾਂ। ਇਸ ਸਮੇਂ ਅਸੀਂ ਹਲਕਾ ਚੱਬੇਵਾਲ ਦੀ ਇੱਕ ਮੰਡੀ 'ਚ ਮੌਜੂਦ ਹਾਂ ਜਿੱਥੇ ਧਰਾਤਲ ਦੇ ਹਾਲਾਤ ਦੇਖਣ ਦੇ ਲਈ ਆਏ ਹਾਂ। ਮੇਰੇ ਪਿੱਛੇ ਤੁਸੀਂ ਝੋਨਾ ਪਿਆ ਹੋਇਆ ਦੇਖ ਰਹੇ ਹੋ। ਪਿੱਛੇ ਵੱਡੀਆਂ ਧਾਂਕਾਂ ਨੇ ਤੇ ਜਿਹੜੀਆਂ ਸਕਰੀਨ ਤੇ ਵੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਲਗਾਤਾਰ ਤੁਹਾਨੂੰ ਇਹ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਝੋਨਾ ਹੈ ਉਸ ਦੀ ਲਿਫਟਿੰਗ ਹੋ ਰਹੀ ਹੈ, ਉਸ ਨੂੰ ਚੱਕਿਆ ਜਾ ਰਿਹਾ ਹੈ। ਬਹੁਤ ਵੱਡੇ ਪੱਧਰ ਤੇ ਅਸੀਂ ਸੈਲਰ ਮਾਲਕ ਰਜਿਸਟਰ ਕਰ ਚੁੱਕੇ ਹਾਂ। ਸੈਲਰਾਂ ਦੇ ਵਿੱਚ ਝੋਨਾ ਜਾਣਾ ਸ਼ੁਰੂ ਹੋ ਚੁੱਕਿਆ ਪਰ ਹਾਲਾਤ ਬਿਲਕੁਲ ਇਸ ਦੇ ਉਲਟ ਨੇ। ਜਿਹੜੇ ਸੈਲਰ ਮਾਲਕ ਨੇ ਬਹੁਤੇ ਇਹ ਕਹਿ ਰਹੇ ਨੇ ਕਿ ਦਬਾਅ ਪਾਇਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਹਨਾਂ ਦੀਆਂ ਆਪਣੇ ਕਿਸਮ ਦੀਆਂ ਸਮੱਸਿਆਵਾਂ ਨੇ। ਉਹਨਾਂ ਨੂੰ ਕੇਂਦਰ ਦੀ ਸਰਕਾਰ ਆਪਣੇ ਕੋਲ ਮੀਟਿੰਗ ਲਈ ਬੁਲਾ ਲੈਂਦੀ ਹੈ ਤੇ ਜੇਕਰ ਧਰਾਤਲ ਦੀ ਗੱਲ ਕਰਨੀ ਹੋਵੇ ਆਮ ਤੌਰ ਤੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਤਬਕੇ ਦੀ ਗੱਲ ਕਰਨੀ ਹੋਵੇ ਜਿਹੜਾ ਕਿ ਇਸ ਸੀਜ਼ਨ ਦੇ ਵਿੱਚ 41,000 ਕਰੋੜ ਤੋਂ ਵੱਧ ਦਾ ਜਿਹੜਾ ਇਕਨੋਮੀ ਨੂੰ ਬੂਸਟ ਦਿੰਦਾ ਹੈ। 41,000 ਕਰੋੜ ਤੋਂ ਵੱਧ ਦਾ ਝੋਨੇ ਦੇ ਨਾਲ ਜੋ ਲੈਣ ਦੇਣ ਆਦਾਨ ਪ੍ਰਦਾਨ ਹੁੰਦਾ ਉਸ ਨੂੰ ਇਸ ਸਮੇਂ ਠੱਲ ਪਈ ਹੋਈ ਹੈ, ਰੋਕ ਲੱਗੀ ਹੋਈ ਹੈ ਕਿਉਂਕਿ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ। ਸਮੱਸਿਆਵਾਂ ਬਹੁਤ ਸਾਰੀਆਂ ਸੀ ਉਹਦੇ ਵਿੱਚੋਂ ਹੱਲ ਕਰਨ ਦੀ ਵੀ ਕੋਸ਼ਿਸ਼ ਹੁੰਦੀ ਰਹੀ ਸਰਕਾਰ ਦੀ। ਪਰ ਮੇਰੇ ਪਿੱਛੇ ਇਸ ਸਮੇਂ ਮੰਡੀ ਦੇ ਵਿੱਚ ਕਿਸਾਨ ਖੜੇ ਹੋਏ ਨੇ, ਇੱਧਰ ਮਜ਼ਦੂਰ ਵੀਰ ਜਿਹੜੇ ਪ੍ਰਵਾਸੀ ਨੇ ਉਹ ਖੜੇ ਹੋਏ ਨੇ। ਪਰ ਆਪਾਂ ਗੱਲ ਇੱਧਰੋਂ ਸ਼ੁਰੂ ਕਰ ਲੈਂਦੇ ਹਾਂ, ਬਾਈ ਹੁਣਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨਾ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਮੰਡੀ ਦੇ ਵਿੱਚ ਕੀ ਲਿਫਟਿੰਗ ਹੋਈ ਹੈ, ਕਿੰਨੇ ਕੁ ਟਰੱਕ ਇਹਨਾਂ ਨੇ ਇੱਥੇ ਆਉਂਦੇ ਦੇਖੇ ਨੇ, ਕਿੰਨੇ ਕੁ ਟਰੱਕ ਲਿਫਟਿੰਗ ਕਰਕੇ ਲਿਜਾਂਦੇ ਦੇਖੇ ਨੇ। ਬਾਈ ਹੁਣੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਬਾਈ ਕਿੰਨੇ ਕੁ ਦਿਨ ਹੋ ਗਏ ਜਾਂ ਕਦੋਂ ਆਏ ਸੀ ਤੁਸੀਂ ਆਪਣਾ ਝੋਨਾ ਲੈ ਕੇ ਇੱਥੇ? ਸਾਨੂੰ ਅੱਜ 5 ਦਿਨ ਹੋ ਚੁੱਕੇ ਜੀ। 5 ਦਿਨ ਤੋਂ? ਹਾਂਜੀ ਢੇਰੀਆਂ ਲੱਗੀਆਂ ਸਾਹਮਣੇ ਲੱਗੀ ਇੱਕ ਹੋਰ ਢੇਰੀ ਲੱਗੀ ਆ ਨਾ ਬਾਰਦਾਨਾ ਆ ਤੇ ਨਾ ਹੀ ਕੋਈ ਲਿਫਟਿੰਗ ਹੋਈ ਆ। ਸਭ 6-7 ਬੋਰੀਆਂ ਤੋਂ ਵਾਧੂ ਮੰਗਦੇ 7 ਬੋਰੀਆਂ ਦਿਓ 100 ਦੀਆਂ ਤਾਂ ਅਸੀਂ ਕਾਰਡ ਚੱਕਾਂਗੇ। ਅੱਛਾ ਕੋਈ ਸਾਨੂੰ ਕੋਈ ਸੁਣਵਾਈ ਨਹੀਂ ਹੁੰਦੀ, ਕੋਈ ਪੈਸਾ ਨਹੀਂ ਪਿਆ। ਸਭ ਕੁਝ ਸਾਡੇ ਖੇਤ ਵੀ ਸਾਡੇ ਸੁਣਨੇ ਪਏ ਆ, ਝੋਨੇ ਸਾਡੇ ਖੇਤਾਂ 'ਚ ਪਏ ਆ ਕੁਛ ਘਰ ਪਏ ਆ ਕੁਛ ਇੱਥੇ ਪਏ ਆ।
ਅਜੇ ਤੱਕ ਕੋਈ ਨਹੀਂ ਸਾਡੀ ਸੁਣਵਾਈ ਹੋ ਰਹੀ। ਅਗਲੀ ਤਿਆਰੀ ਕਰਨ ਲਈ ਬੰਦੇ ਨੇ ਜਾਣਾ ਹੁੰਦਾ, ਜਿਹੜਾ 5 ਦਿਨ ਇੱਥੇ ਫਸ ਗਿਆ ਉਹ ਹੋਰ ਕੀ ਕਰੂਗਾ, ਹਨਾ? ਦਿੱਕਤ ਆ ਕੋਈ ਕੰਮ ਨਹੀਂ ਹੋ ਰਿਹਾ ਜੀ, ਕੋਈ ਵੀ ਕੰਮ ਨਹੀਂ ਹੋ ਰਿਹਾ। ਬਸ ਅੱਛਾ, ਨਾ ਝੋਨਾ ਬਾਰਦਾਨੇ ਨਹੀਂ ਆ ਰਿਹਾ, ਨਾ ਹੀ ਕੋਈ ਚੱਕ ਰਿਹਾ, ਨਾ ਕੋਈ ਪੈਸੇ ਪੈ ਰਹੇ ਆ। ਬਸ ਬਿਲਕੁਲ ਬੇਹਾਲ ਹੋਏ ਪਿਆ ਕਿਸਾਨਾਂ ਲਈ। ਠੀਕ ਹੈ। ਤੁਸੀਂ ਬਾਈ ਕਦੋਂ ਦੇ ਆਏ? ਸਾਨੂੰ ਤਾਂ ਮਹੀਨਾ ਹੀ ਹੋ ਗਿਆ, ਪਹਿਲਾਂ ਵੀ ਲੈ ਕੇ ਆਏ ਸੀ, ਹੁਣ ਫੇਰ ਲੈ ਕੇ ਆਏ। ਬਸ ਏਦਾਂ ਧੱਕੇ ਖਾਈ ਜਾਂਦੇ ਆ। ਅੱਛਾ, ਤੇ ਸੁਣਨ ਨੂੰ ਕੀ ਮਿਲਦਾ ਜਦੋਂ ਝੋਨਾ ਲੈ ਕੇ ਆਉਨੇ ਹੋ? ਅੱਗੇ ਉਹ ਪੱਖਾ ਲੱਗਦਾ, ਸਾਰਾ ਕੁਝ ਹੁੰਦਾ ਕੰਮ? ਪੱਖਾ ਲੱਗਦਾ, ਪੱਖਾ ਲਾ ਕੇ ਬਾਰਦਾਨਾ ਨਹੀਂ ਆਂਦਾ, ਬਾਰਦਾਨਾ ਆਊਗਾ ਤਾਂ ਹੀ ਭਰੂਗਾ, ਨਹੀਂ ਤਾਂ ਏਦਾਂ ਹੀ ਬੈਠੇ ਆ, ਢੇਰੀਆਂ ਲੈ ਕੇ ਰੱਖੀ, ਢੇਰੀਆਂ ਦੀ ਬੈਠੇ। ਰਾਤ ਨੂੰ ਵੀ ਕੋਲ ਬੈਠਣਾ ਪੈਂਦਾ, ਕੋਈ ਲੈ ਨਾ ਜਾਵੇ। ਜਿੰਨਾ ਚਿਰ ਭਰਦਾ ਨਹੀਂ ਉਹਨਾਂ ਚਿਰ ਆਪ ਹੀ ਰੱਖ ਜਾਣਾ ਵੀ ਕਿੱਥੇ ਨੂੰ ਉਹਨਾਂ ਚਿਰ, ਜਿੰਨਾ ਚਿਰ ਭਰਦਾ ਹੀ ਨਹੀਂ। ਜੀ ਜੀ। ਪਹਿਲਾਂ ਸੱਪਾਂ ਦੀਆਂ ਸਿਰੀਆਂ ਮਿੱਧੀਆਂ 6 ਮਹੀਨੇ, ਉਸ ਤੋਂ ਬਾਅਦ ਇਹੀ ਸੀਜ਼ਨ ਹੁੰਦਾ ਜਦੋਂ ਆਸ ਹੁੰਦੀ ਹੈ ਸਭ ਤੋਂ ਵੱਧ ਵਿਸਾਖੀ ਤੋਂ ਬਾਅਦ। ਜੇ ਦੂਜਾ ਕੋਈ ਸੀਜ਼ਨ ਹੁੰਦਾ ਜਦੋਂ ਬਹੁਤ ਸਾਰੇ ਤਿਉਹਾਰ ਆਉਂਦੇ ਨੇ ਤੇ ਨਾਲ ਦੀ ਨਾਲ ਲੋਕ ਆਪਣੇ ਘਰਾਂ ਦੇ ਵਿੱਚ ਵਿਆਹ ਜਾਂ ਕੋਈ ਇਹੋ ਜਿਹੇ ਰੱਖਦੇ ਨੇ ਸਮਾਗਮ ਕਿ ਹੁਣ ਪੈਸਾ ਆਊਗਾ, ਉਸ ਦੇ ਨਾਲ ਅਸੀਂ ਸਾਰੀਆਂ ਚੀਜ਼ਾਂ ਪੂਰੀਆਂ ਕਰ ਲਾਂਗੇ। ਅੱਗੇ ਵੀ ਕਿਸਾਨਾਂ ਨਾਲ ਗੱਲਬਾਤ ਕਰਦੇ ਹੋ। ਬਾਈ ਤੁਸੀਂ ਵੀ ਮੰਡੀ ਚ ਆਏ ਹੋਏ ਹੋ? ਆਹ 7 ਦਿਨ ਹੋ ਗਏ। 7 ਦਿਨ। ਤੇ ਕੀ ਤੁਹਾਨੂੰ ਕੀ ਸੁਣਨ ਨੂੰ ਮਿਲਦਾ ਜਦੋਂ? ਆਹੀ ਕੁਛ ਸਾਨੂੰ ਮਿਲਦਾ, ਹਾਂ, ਬਾਰਦਾਨਾ ਨਹੀਂ ਆਉਂਦਾ, ਕੋਈ ਨਹੀਂ ਪੁੱਛਦਾ ਇੱਥੇ। ਇੱਕ ਵਾਰੀ ਇੱਕ ਇੱਕ ਕਰਕੇ ਆਪਾਂ ਸਾਰਿਆਂ ਤੋਂ ਇਹੀ ਜਾਣ ਲੈਂਦੇ ਆ ਕਿ ਉਹਨਾਂ ਨੂੰ ਸਮਾਂ ਕਿੰਨਾ, ਤੁਹਾਨੂੰ ਕਿੰਨਾ ਸਮਾਂ ਹੋ ਗਿਆ ਬਾਈ? ਤੁਹਾਨੂੰ ਕਿੰਨੇ ਦਿਨ ਹੋ ਗਏ? ਮੈਂ ਤਾਂ 4 ਦਿਨ ਹੋ ਗਿਆ ਅੱਜ। ਅੱਛਾ, ਤੁਹਾਨੂੰ ਕਿੰਨੇ ਦਿਨ ਹੋ ਗਏ ਜੀ? ਮੈਨੂੰ 5 ਦਿਨ ਹੋ ਗਏ ਜੀ। ਠੀਕ ਹੈ, ਤੁਹਾਨੂੰ ਕਿੰਨੇ ਦਿਨ ਹੋ ਗਏ? 4 ਦਿਨ। 4 ਦਿਨ। ਤੁਹਾਨੂੰ ਬਾਈ? ਨਾਲੇ ਇਕੱਠੇ ਅੱਛਾ, ਨਾਲ ਹੀ 4 ਦਿਨ। ਤੁਸੀਂ ਵੀ ਨਾਲ ਹੀ ਹੋ? ਠੀਕ ਹੈ, ਠੀਕ ਹੈ ਬਾਈ। ਤੁਸੀਂ? ਅੱਛਾ, ਤੁਹਾਡੀਆਂ ਇਕੱਠੀਆਂ ਹੀ ਨੇ। ਸੋ 4 ਦਿਨ 7 ਦਿਨ ਬਾਈ ਹੁਣੀ ਕਹਿ ਰਹੇ ਮਹੀਨਾ ਹੋ ਗਿਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ? 17 ਮੋਚਰ ਪਾਸ ਆ ਜੀ। ਹਾਂ, ਤੇ ਹੁਣ ਜਿਹਦਾ ਪਿਆ ਜੀ ਇੱਥੇ ਪਿਆ ਇਹ 12-13 ਮੋਚਰ ਆ ਗਿਆ। ਉਹ ਤਾਂ ਘਟ ਜਾਣਾ। ਘਟ ਗਿਆ ਜੀ। ਉਹ ਹੁਣ ਜਿਹੜੇ ਬੋਰੀ 'ਚ ਭਰਨਾ, ਘਟ ਤਾਂ ਜ਼ਿਮੀਦਾਰ ਦਾ ਰਿਹਾ, ਨਾ ਤਾਂ ਬਾਰਦਾਨਾ ਆ। ਇਹ ਸਕੀਮ ਹੀ ਤਾਂ ਨਹੀਂ ਕਿਤੇ ਵੀ ਭਾਈ ਐਤਕੀ ਕਿਸਾਨਾਂ ਨੂੰ ਹੀ ਰਗੜੋ? ਉਹਦੇ ਘਟ ਜੇ ਉਹਦੀ ਦੂਈ ਘਟ ਕਰਨਾ 13 ਤੇ ਚੱਕਣਾ, ਕੋਈ ਚੱਕਰ ਨਹੀਂ, ਪਰ ਕਾਰਡ ਨਾ ਲਾਉਣ। ਹਾਂ, ਕਾਰਡ ਕਿੰਨੀ ਕਾਟ ਕਹਿ ਰਹੇ ਆ? ਕਾਰਡ 100 ਦੇ 7 ਜੀ, 6-7। ਜੇ 100 ਬੋਰਾ ਦੋਗੇ ਤਾਂ 7 ਸਾਨੂੰ ਵੱਖਰੇ ਦਿਓ, ਫੇਰ 100 ਦੀ ਗਿਣਤੀ ਹੋਣੀ ਆ। ਇਹ ਮੰਗਦਾ ਸੈਲਰ ਵਾਲੇ ਮੰਗਦੇ ਇਦਾਂ। ਸੈਲਰ ਵਾਲੇ ਮੰਗ? ਹਾਂ ਜੀ। ਤੇ ਸੈਲਰ ਵਾਲੇ ਜਿਹੜੀਆਂ ਆਪਣੀਆਂ ਦਿੱਕਤਾਂ ਦੱਸ ਰਹੇ ਵੀ PR 126 ਉਹਦੇ ਵਿੱਚ ਸਾਨੂੰ ਨੁਕਸਾਨ ਹੁੰਦਾ ਹੈ, ਸਾਰੀਆਂ ਗੱਲਾਂ ਉਹ ਕਿਸਾਨ ਤੇ ਕਿਉਂ ਸਿੱਟ ਰਹੇ? ਉਹ ਸਰਕਾਰ ਨੂੰ ਕਿਉਂ ਨਹੀਂ ਕਹਿ ਰਹੇ ਪੂਰਤੀ ਕਰਨ ਨੂੰ? ਉਹ ਹੁਣ ਜੀ ਉਹ ਸੈਲਰ ਦਾ ਸਰਕਾਰ ਨਾਲ ਆ, ਸਾਡਾ ਥੋੜਾ ਉਹਦੇ ਨਾਲ ਆ ਜੀ। ਫਿਰ ਤੁਹਾਨੂੰ ਕਿਉਂ ਕਹਿ ਰਹੇ? ਮੈਂ ਇਹੀ ਪੁੱਛ ਰਿਹਾ, ਤੁਹਾਨੂੰ ਕਿਉਂ ਕਹਿ ਰਹੇ ਕਾਰਡ? ਇਹੀ ਚੱਕਰ ਜੀ, ਉਹਦੇ ਕਰਕੇ ਤਾਂ ਸਾਰੇ ਅਸੀਂ ਇੱਥੇ ਫਸੇ ਹਾਂ। ਫਸੇ ਤਾਂ ਅਸੀਂ ਆ ਨਾ, ਸਰਕਾਰ ਇੱਥੇ ਹੋਰ ਤਾਂ ਕੋਈ ਬੰਦਾ ਹੀ ਨਹੀਂ ਫਸਿਆ। ਹਾਂਜੀ, ਕਿੱਦਾਂ ਜੀ? ਇੱਧਰ ਬਜ਼ੁਰਗਾਂ ਨਾਲ ਗੱਲ ਕਰਨੀ। ਕੀ ਕਹਿੰਦੇ? ਉਹ ਤਾਂ ਅਗਲੇ ਤਾਂ ਬਹੁਤ ਸੋਹਣੇ, ਸਾਨੂੰ ਤਾਂ ਇਸ ਵੇਲੇ ਬਹੁਤ ਮੁਸੀਬਤ ਆ। ਸਰਕਾਰ ਨੇ ਕਹਿ ਕੇ 26 ਲਵਾਇਆ, ਜਦ ਤੱਕ ਕਹਿ ਕੇ 20 ਤੇ ਪਾਬੰਦੀ ਲਾਉਂਦੇ ਤੇ ਅਸੀਂ ਨਹੀਂ ਚੱਕਣਾ। ਉਹ ਤਾਂ ਕਹਿੰਦੇ ਜੀ ਸਾਡਾ PAU ਲੁਧਿਆਣੇ ਵਾਲੀ ਯੂਨੀਵਰਸਿਟੀ ਦਾ ਬੀ ਹੈ, ਬੜਾ ਚੰਗਾ, ਪਿਛਲੇ 8-9 ਸਾਲ ਤੋਂ ਲੱਗ ਰਿਹਾ। ਐਤਕੀ ਜਦੋਂ ਮੁੱਖ ਮੰਤਰੀ ਸਾਹਿਬ ਨੇ ਮੂੰਹੋਂ ਕੱਢਤਾ, ਕਿਸਾਨਾਂ ਨੇ ਕਈ % ਜ਼ਿਆਦਾ ਬੀਜ ਲਿਆ ਤੇ ਹੁਣ ਆੜ੍ਹਤੀਏ ਉਹਨੂੰ ਹੱਥ ਨਹੀਂ ਪਾ ਰਹੇ। ਏਦਾਂ ਫਿਰ ਇਹ ਤੁਹਾਨੂੰ ਸਮਝ ਲੱਗਦੀ ਹੈ ਇਹਦੀ ਵੀ ਭਾਈ ਸਲਾਹ ਕੌਣ ਦਿੰਦਾ ਹੋਊ ਮੁੱਖ ਮੰਤਰੀ ਸਾਹਿਬ ਨੂੰ? ਜੇ ਤਾਂ ਅਸੀਂ ਹੁਣ ਖਬਰਾਂ ਤਹਿਤ ਜਾਈਏ, ਖਬਰਾਂ ਤਾਂ ਅਮਿਤ ਸ਼ਾਹ ਰਾਤ ਦਾ ਕਹਿਣ ਡਿਆ ਕਿ ਪੰਜਾਬ ਗਵਰਨਮੈਂਟ ਨੂੰ ਪੈਸੇ ਪਾ ਦਿੱਤੇ ਗਏ ਆ, ਤੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਚੱਕਦੀ? ਪਰ ਤੇ ਜ਼ਿਮੀਦਾਰ ਕਿਉਂ ਇੱਥੇ ਬੈਠਾ? ਸਰਕਾਰਾਂ ਸਾਤੋਂ ਲੈਣੀਆਂ, ਸਾਤੋਂ ਖਾਣੀਆਂ, ਸਾਨੂੰ ਹੀ ਮਾਰਦੀਆਂ। ਇਹਦੇ ਨੂੰ ਜ਼ਿਮੀਦਾਰ ਤਬਕਾ ਖਤਮ ਕਰ ਦੇਣਾ ਚਾਹੀਦਾ ਸਰਕਾਰ ਨੂੰ, ਵੀ ਖੇਤੀ ਨਹੀਂ ਕਰਵਾਉਣੀ ਅਸੀਂ। ਇਹ ਮੰਡੀਕਰਨ ਖਤਮ ਕਰਨ ਦਾ ਹੀ ਇੱਕ ਨੀਤੀ ਲੱਗਦੀ ਹੈ। ਇਹ ਉਹ ਤਾਂ ਹੈ ਹੀ ਹੈ, ਇਹ ਤਾਂ ਬਾਨੀਆਂ ਦੇ ਤਹਿਤ ਚੱਲ ਰਿਹਾ, ਜੋ ਚੱਲ ਰਿਹਾ। ਉਹਨੇ ਗਡਾਊਨ ਬਣਾ ਲਿਆ, ਉਹਨੇ ਸਟੋਰ ਕਰ ਲੈਣਾ, ਸਾਨੂੰ ਕੀ ਦੇਣਾ ਕਿਸੇ ਨੇ? ਖੇਤਾਂ 'ਚ ਤਾਂ ਕੰਮ ਅਸੀਂ ਕਰਦੇ ਹਾਂ, ਸਾਡੀ ਖਾਦ ਨਹੀਂ ਸਸਤੀ, ਸਾਨੂੰ ਦਵਾਈਆਂ ਨਹੀਂ ਸਸਤੀਆਂ, ਸਾਨੂੰ ਬੀਜ ਨਹੀਂ ਸਸਤੇ ਮਿਲਦੇ, ਮਰਦੇ ਅਸੀਂ ਕੰਮ ਅਸੀਂ ਕਰਦੇ। ਅਸੀਂ ਲੇਬਰ ਕਰਾਂਗੇ ਤਾਂ ਰੋਟੀ ਖਾ ਲਾਂਗੇ, ਜ਼ਿਮੀਦਾਰ 'ਚ ਰੋਟੀ ਖਾ ਹੀ ਨਹੀਂ ਸਕਦੇ ਅਸੀਂ। ਸਹੀ ਗੱਲ ਹੈ। ਮਸ਼ੀਨਰੀ ਸਾਡੇ ਕੋਲ ਖੜੀ ਜਾਓ, ਉਹਨਾਂ ਦੀਆਂ ਕਿਸ਼ਤਾਂ ਦੇਣੀਆਂ, ਇਹ ਚੱਕਣ ਨੂੰ ਤਿਆਰ ਨਹੀਂ। ਉਹ ਘਰਾਂ 'ਚ ਸਾਡੇ ਆ ਕੇ ਦਰਵਾਜ਼ੇ ਖੜਕਾਉਂਦੇ ਪਏ, ਕਿਸ਼ਤ ਦਿਓ। ਸਹੀ ਗੱਲ ਹੈ। ਤੁਹਾਡੀ ਫਸਲ ਚੱਕ ਲੈ, ਕਿਸ਼ਤ ਦਿਓ। ਸਰਕਾਰ ਦੇ ਬਿਆਨ ਆ ਕਿ ਅਸੀਂ ਸਭ ਕੁਝ ਚੱਕ ਰਹੇ ਹਾਂ, ਪਰ ਇੱਥੇ ਚੱਕ ਕੁਝ ਨਹੀਂ ਹੁੰਦਾ। 5 ਦਿਨ ਤੋਂ ਇੱਥੇ ਤੁਰੇ ਫਿਰਦੇ ਹਾਂ। ਇੱਕ ਹੋਰ ਗੱਲ ਬਾਈ ਤੁਸੀਂ ਦੱਸਿਓ, ਇਹ ਬਸੰਤੀ ਪੱਗਾਂ ਵਾਲੇ ਪੰਜਾਬ 'ਚ 2.5 ਸਾਲ ਪਹਿਲਾਂ ਆਏ, ਕਹਿੰਦੇ ਅਸੀਂ ਕ੍ਰਾਂਤੀ ਲਿਆ ਦੇਣੀ, ਬਦਲਾਅ ਕਰ ਦੇਣਾ ਬਹੁਤ ਵੱਡੇ ਪੱਧਰ ਤੇ ਬਦਲਾਅ ਤਾਂ ਤੁਹਾਡੇ ਚੱਬੇਵਾਲ 'ਚ ਵੀ ਆ ਗਿਆ। ਤੁਸੀਂ ਇੱਥੋਂ ਹੁਸ਼ਿਆਰਪੁਰ ਤੋਂ MP ਬਣਾਤਾ ਰਾਜਕੁਮਾਰ ਚੱਬੇਵਾਲ ਨੂੰ, ਆਮ ਆਦਮੀ ਪਾਰਟੀ ਦੇ ਨੂੰ। ਪਹਿਲਾਂ ਉਹ MLA ਇੱਥੋਂ ਸੀ, ਚਲੋ ਕਾਂਗਰਸ ਵੱਲੋਂ ਸੀ, ਪਰ ਹੁਣ ਤਾਂ ਸੱਤਾਧਾਰੀ ਪਾਰਟੀ ਦੇ ਨਾਲ ਪੂਰੇ ਜੁੜੇ ਹੋਏ ਨੇ ਨਾ। ਤੇ ਹੁਣ ਉਹਨਾਂ ਨੇ ਕੋਈ ਸੁਣੀ ਤੁਹਾਡੀ ਇੱਥੇ ਆ ਕੇ ਚੱਬੇਵਾਲ 'ਚ? ਉਹ ਤਾਂ ਦੂਸਰੀ ਸੀਟ MLA ਦੀ ਵੀ ਲੈਣੀ ਹੋਣੀ। ਪਬਲਿਕ ਨੇ ਵੋਟਾਂ ਪਾਉਣੀਆਂ ਲੈਣੀ, ਹੋਰ ਲੋਕਾਂ ਨੇ ਦੁੱਖ ਸੁਣਦੇ, ਪਰ ਜ਼ਿਮੀਦਾਰ ਮੰਡੀਆਂ ਜਾ ਕੇ ਕੋਈ ਦੁੱਖ ਨਹੀਂ ਸੁਣਦਾ। DCSSP ਸਾਹਿਬ ਆਏ ਸੀਗੇ ਜੀ। ਹਾਂਜੀ, DCSSP ਸਾਹਿਬ ਸਾਰੇ ਜਣੇ ਆਏ ਸੀਗੇ, ਪਰਸੋਂ ਆਏ ਜੀ। ਇੱਥੇ ਆ ਕੇ ਉਹਨੇ ਬੜੇ ਵਧੀਆ ਗੱਲ ਕੀਤੀ। ਉਹਨੇ ਇਹੀ ਕਿਹਾ ਜੀ ਵੀ ਤੁਹਾਡਾ ਜਿਹੜਾ ਬਾਰਦਾਨਾ ਵੀ ਦਿੱਤਾ ਜਾਊਗਾ ਤੇ ਇਹਦੀ ਲਿਫਟਿੰਗ ਵੀ ਹੋਊਗੀ। ਸਿਰਫ ਕਿਆ ਹੈ? ਨਹੀਂ, ਉਹ ਨਾਲ ਗਏ ਸੈਲਰ ਗਏ ਜੀ, ਜਾ ਕੇ ਉਹਨੇ ਟਰੱਕ ਅੰਦਰ ਬੜਾਏ 4 ਤੇ ਇੱਕ ਇਥੋਂ ਟਰਾਲੀ ਲੱਦ ਕੇ ਗਈ, ਉਹਦੇ ਖੜੀ, ਉਹ ਵਾਪਸ ਆ ਗਈ ਟਰਾਲੀ।
ਉਹ ਦੀ ਉਹ ਉਹ ਪੀਲਾ ਜਿੱਤੇ ਸੰਤਰੀ ਜਿਹਾ ਪਾਇਆ ਹਾਂਜੀ ਉਹ ਪਹਿਲਾਂ ਉਹ ਚੱਲ ਗਈ ਸੀ ਟਰਾਲੀ ਅਫਸਰ ਅੰਦਰ ਵੜਾ ਕੇ ਗਏ ਬਾਰਦਾਨੇ ਦੇ ਇੱਥੋਂ ਟਰਾਲੀਆਂ ਖਾਲੀ ਮੰਗਾ ਲਈਆਂ ਸਾਤੋਂ ਸਲਿੱਪਾਂ ਦੇ ਕੇ ਵੀ ਆਜੋ ਤੁਹਾਨੂੰ ਬਾਰਦਾਨਾ ਚੁਕਾਉਣਾ ਅੱਛਾ ਪਹਿਲਾਂ ਉਹਨੇ ਸਾਰਾ ਕੁਝ ਸ਼ੈਲਰਾਂ ਨੇ ਕਰਾ ਲਿਆ ਜਿੱਦਾਂ ਹੀ ਉਹ ਗਏ ਉਸ ਤੋਂ ਬਾਅਦ ਉਹਨੇ ਸਾਰਾ ਕੁਝ ਬਾਹਰ ਕੱਢ ਕੇ ਜਿੰਦਾ ਲਾਤਾ ਅੱਛਾ ਮਤਲਬ ਕਿ ਜਿੰਨਾ ਚਿਰ ਡੀਸੀ ਐਸਐਸਪੀ ਉੱਥੇ ਖੜਾ ਰਿਹਾ ਉਹਨਾਂ ਚਿਰ ਤਾਂ ਡਰਨਾ ਕੰਮ ਹੋ ਗਿਆ ਪਰ ਲਾਇਆ ਕੁਝ ਨਹੀਂ ਉਹਨੇ ਲਾਇਆ ਕੁਛ ਨਹੀਂ ਜਿੱਦਾਂ ਉਹ ਗਏ ਉਹਨੇ ਕਿਹਾ ਵੀ ਸਰ ਵੀ ਦੁਬਾਰਾ ਵੀ ਚੱਲ ਪਿਆ ਕੰਮ ਉਹਨੇ ਜਾਣ ਤੋਂ ਬਾਅਦ ਉਹਨੇ ਜਿੰਦਾ ਲਾਤਾ ਤੇ ਟਰਾਲੀ ਕੱਟ ਇੱਕ ਮਿੰਟ ਕੀ ਕਹਿੰਦੇ 6 ਕੱਟੇ 100 ਦੇ ਮਗਰ ਆੜਤੀਆਂ ਨੂੰ ਕਹਿੰਦਾ 6 ਕੱਟੇ ਲੈਣੇ ਆ 100 ਕੱਟੇ ਦੇ ਪਹਿਲਾਂ 7 ਮੰਗਦਾ ਸੀ ਕਹਿੰਦੇ ਆੜਤੀਆਂ ਨੂੰ ਕਹਿੰਦਾ ਹੁਣ 6 ਦਿਓ ਇਹ ਇੱਕ ਗੱਲ ਇਹ ਵੀ ਇੱਥੇ ਸੈਲਰ ਮਾਲਕ ਵੀ ਇਸ ਗੱਲੋਂ ਰੋ ਰਹੇ ਨੇ ਉਹ ਸਾਰੇ ਕਹੀ ਜਾਂਦੇ ਵੀ ਭਾਈ ਇਹ ਸਾਡੇ ਤੇ ਦਬਾਅ ਬਣਾ ਰਹੀ ਆ ਸਰਕਾਰ ਵੀ ਜੇ ਤੁਸੀਂ ਐ ਨਾ ਕੀਤਾ ਸਾਡੀ ਨਾ ਮੰਨੀ ਤੇ ਅਸੀਂ ਤੁਹਾਨੂੰ ਐ ਕਰ ਦਿਆਂਗੇ ਤੁਹਾਡੇ ਲਾਇਸੈਂਸ ਰੱਦ ਕਰ ਦਿਆਂਗੇ ਉਹ ਵੀ ਸਾਰੀਆਂ ਗੱਲਾਂ ਉਹ ਵਿੱਚ ਕਰ ਰਹੇ ਨੇ ਬਾਈ ਇਹਦੇ ਬਾਰੇ ਕੀ ਕਹੋਗੇ ਤੁਸੀਂ ਚਲੋ ਇੱਕ ਸੈਲਰ ਮਾਲਕਾਂ ਦਾ ਪੱਖ ਆਪਾਂ ਦੇਖ ਵੀ ਲੈਨੇ ਆ ਵੀ ਜੇ ਉਹ ਵੀ ਜਾਂਦੇ ਲੱਗਣਗੇ ਫਿਰ ਕਿੱਧਰ ਨੂੰ ਜਾਊਗੀ ਗੱਲ ਰੇਟ ਨਾ ਵਧਾਉਂਦੇ ਸੀ ਝੋਨੇ ਦਾ ਜੇ ਐਨਐਸਸੀ ਰੇਟ ਨਾ ਵਧਾਉਂਦੇ ਨਾ ਉਧਰੋਂ ਐਮਐਸਪੀ ਵਧਾਤੀ ਇਧਰ ਉਦਾਂ ਖੱਜਲ ਗਾਂਡੇ ਉਹ ਫਾਇਦਾ ਕੀ ਹੋਇਆ ਫਾਇਦਾ ਕੀ ਉਹ ਤਾਂ ਗੱਲ ਘੁੰਮ ਉਹ ਤਾਂ ਗੱਲ ਉੱਥੇ ਆ ਗਈ ਜੀ ਉਹ 2 ਸਾਲ ਪੁਰਾਣੀ ਚੱਲ ਗਈ ਹਾਂਜੀ 2 ਸਾਲ ਪਿੱਛੇ ਚੱਲ ਗਿਆ ਜੀ ਹਾਂਜੀ ਉਹਦਾ 2 ਸਾਲ ਪਿਛਲਾ ਰੇਟ ਹੋ ਗਿਆ ਜਿਹੜਾ ਪਹਿਲੇ ਸਾਲ ਦਾ ਰੇਟ ਆ ਮਿਲਣਾ ਹੁਣ ਸਾਨੂੰ 200 ਰੁਪਏ ਕੁਇੰਟਲ ਦਾ ਘੱਟ ਹੁੰਦਾ ਜਦੋਂ 5 ਦਿਨ ਪਈ ਦਾ ਮੋਇਸਚਰੀ 17 ਤੋਂ 13 ਰਹਿ ਗਿਆ ਉਹ ਵੀ ਕਾਟ ਲੱਗ 200 ਰੁਪਏ ਕੁਇੰਟਲ ਦੀ ਘਟ 200 ਰੁਪਏ ਰੇਟ ਘਟ ਗਿਆ ਕੁਇੰਟਲ ਮਗਰ ਸਿੱਧਾ ਹੀ ਉਹ 2 ਸਾਲ ਪੁਰਾਣਾ ਰੇਟ ਦੇਣ ਲੱਗੇ ਹੁਣ ਸਾਨੂੰ ਇਹ ਸਹੀ ਗੱਲ ਹੈ 7 ਵਾਰੀ ਚੱਕਦੇ ਆ ਤੇ ਇੱਥੇ ਭਾਈ ਹੁਣ ਤੁਸੀਂ ਵੀ ਜਰਾ ਦੱਸ ਦਿਓ ਵੀ ਸ਼ਹਿਰ ਦੇ ਵਿੱਚ ਪਰਚੇਜ ਪੈ ਰਹੀ ਆ ਹਾਂਜੀ ਫਗਵਾੜੇ 'ਚ ਪੈ ਰਹੀ ਆ ਲਿਫਟਿੰਗ ਹੋ ਰਹੀ ਆ ਜ਼ਿਮੀਂਦਾਰਾਂ ਦੇ ਅਕਾਊਂਟ 'ਚ ਪੈਸੇ ਆ ਰਹੇ ਸਿਰਫ ਇਸ ਹਲਕੇ 'ਚ ਇਸੇ ਸੈਲਰ ਵਾਲੇ ਨੂੰ ਜੇ ਸੈਲਰ ਹੈ ਤਾਂ ਕਿਉਂ ਨਹੀਂ ਸੈਲਰ ਬੰਦ ਕਰਾਉਂਦੇ ਸਰਕਾਰ ਹੋਰ ਪਾਸੇ ਇਹਨੂੰ ਸ਼ਿਫਟਿੰਗ ਕਰਾ ਦੇਵੇ ਚੱਬੇਵਾਲ ਸਾਹਿਬ ਨਾਲ ਗੱਲ ਕਰਨੀ ਸੀ ਕੋਈ ਭੇਜੇ ਜੀ ਤਾਂ ਐਸਐਸਪੀਡੀ ਸਾਹਿਬ ਤਾਂ ਡੀਸੀ ਸਾਹਿਬ ਤਾਂ ਐਸਐਸਪੀ ਸਾਹਿਬ ਉਹਨਾਂ ਦੇ ਕਹਿਣ ਤੇ ਹੈ ਵੀ ਜਾ ਕੇ ਚਾਲੂ ਕਰਾਓ ਹਾਂ ਉਹ ਡੀਸੀ ਸਾਹਿਬ ਇੱਥੋਂ ਨਿਕਲੇ ਨਹੀਂ ਤਾਂ ਬਾਅਦ ਮਗਰੇ ਉਹਨੇ ਜਾ ਕੇ ਮੁੜ ਕੇ ਤਾਂ ਫੇਰ ਤਾਲਾ ਲਾ ਲਿਆ ਬਸ ਡੀਸੀ ਐਸਐਸਪੀ ਦੇ ਖੜੇ ਡਰ ਸੀ ਖੜੇ ਹੋਇਆ ਜੋ ਵੀ ਹੋਇਆ ਉਹ ਵੀ 10 ਮਿੰਟ ਚਾਲੂ ਰਿਹਾ ਬਸ 10 ਮਿੰਟ ਚਾਲੂ ਰਿਹਾ ਜਦੋਂ ਉਹ ਚਲੇ ਗਏ ਉਦੋਂ ਹੀ ਬੰਦ ਕਰਤਾ ਹਾਂ ਤੇ ਫਿਰ ਸਰਕਾਰ ਦੀ ਨੀਤੀ ਕਿੱਥੇ ਜਾਂਦੀ ਹੈ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਐ ਕਰ ਦਿਆਂਗੇ ਉਹ ਕਰ ਦਿਆਂਗੇ ਤੇ ਸਰਕਾਰ ਨਾਲ ਇਹ ਆ ਜੇ ਉਹਦੀ ਕੀ ਜ਼ਰੂਰਤ ਆ ਬੰਦ ਕਰ ਜਾਂਦਾ ਸਰਕਾਰ ਆਪੇ ਕਰਾਉਂਦੀ ਆ ਉਹਦੀ ਇਹ ਕਹਿ ਰਹੇ ਨੇ ਵੀ ਅਸੀਂ ਲੱਗੇ ਹੋਏ ਆ ਐ ਕਰ ਰਹੇ ਆ ਉਹ ਇੰਨਾ ਬਾਰਦਾਨਾ ਚੱਕਿਆ ਜਾ ਰਿਹਾ ਕੁਝ ਨਹੀਂ ਕਰਦੇ ਸਭ ਬਸ ਹਾਂ ਖੜੇ ਆ ਉਹ ਬਾਰਦਾਨਾ ਸਾਰਾ ਆਪਣਾ ਲੈ ਕੇ ਆਇਆ ਆਪਣੇ ਪੈਸੇ ਹਾਂਜੀ ਹਾਲਾਂਕਿ ਇਹ ਸਰਕਾਰ ਤੇ ਸ਼ੈਲਰ ਮਾਲਕਾ 50-50 ਹੁੰਦਾ ਹੁਣ ਢੇਰੀਆਂ ਪਈਆਂ ਇੱਥੇ ਕੌਣ ਰਾਖੀ ਕਰੇ ਜੀ ਕਿਉਂਕਿ ਅਕਸਰ ਬੋਰਾ ਸੀ ਕੇ ਬੰਦਾ ਅੰਦਰ ਤਾਂ ਲਾਉਂਦਾ ਹਾਂਜੀ ਤੁਸੀਂ ਕਿੱਥੋਂ ਲਿਆਂਦਾ ਫਿਰ ਬਾਹਰ ਆਪਣਾ ਹੀ ਕੀਤਾ ਰੇਂਜ ਸ਼ਹਿਰੋਂ ਖਰੀਦ ਕੇ ਲਿਆਂਦੇ ਹੁਣ ਆ ਦੇਖੋ 1000 ਤੇ ਇਹ ਵੀ ਖਰਚਾ ਵਿੱਚ ਹੀ ਪੈ ਗਿਆ ਸਾਡੇ ਤੇ ਪੈ ਗਿਆ ਉਹਨਾਂ ਦਾ ਕੀ ਗਿਆ ਇਹ ਦੇਖਾਂ ਕੀ ਕਰਦੇ ਆ ਹੁਣ ਸਾਡਾ ਬਾਰਦਾਨੇ ਭਰਾ ਕੇ ਰੱਖ ਲੈਣੇ ਆ ਚੱਕ ਲੋਗੇ ਨਾ ਚੱਕੂਗੇ ਤਾਂ ਲੈ ਜਾਵਾਂਗੇ ਇਹ ਆਪ ਕਿਤੇ ਉਧਰ ਲੈ ਜਾਗੇ ਭਾਈ ਇਹ ਦੱਸੋ ਇੱਕ ਵਾਰੀ ਸਾਰੇ ਜਾਣੇ ਤੁਸੀਂ ਕਿੰਨੇ ਕਿ ਟਰੱਕ ਵੜਦੇ ਦੇਖੇ ਨੇ ਇੱਥੇ ਜਿਹੜੇ ਸੈਲਰ ਨੂੰ ਲਿਜਾਣ ਜਿੱਦਣ ਦੇ ਬੈਠੇ ਹੋ ਮੈਂ ਮਗਰ ਤਾਂ ਟਰਾਲੀ ਦਿਖਾਉਂਦਾ ਜੀ ਉਹ ਟਰੈਕਟਰ ਵਿਚਾਰੇ ਜ਼ਿਮੀਦਾਰ ਦਾ ਟਰੈਕਟਰ ਆ ਉਹ ਸਵੇਰੇ ਟਰੈਕਟਰ ਗਾਹਾਂ ਕਰਕੇ ਉਹ ਟਾਇਰ ਖਰਾਬ ਹੁੰਦੇ ਪਏ 7 ਦਿਨ ਹੋ ਗਏ ਟਰਾਲੀ ਦੀ 600 ਗੱਟਾ ਲੱਦਿਆ ਆ ਮਗਰ ਖੜੀ ਟਰਾਲੀ 700 600 ਗੱਟਾ ਲੱਦਿਆ ਜੀ ਕੱਲ 4 ਮੇਰੇ ਫਰੈਂਡ ਸੀਗੇ ਮੁੰਡੇ ਉਹ ਝੋਨਾ 4-5 ਦਿਨ ਹੋ ਗਏ ਪਿਆ ਨੂੰ ਢੇਰੀਆਂ ਉਹ ਭਰ ਆ ਕੇ ਲੈ ਗਏ ਘਰਾਂ ਨੂੰ ਉਹ ਕਹਿੰਦੇ ਜਦੋਂ ਖੁੱਲੂ ਉਦੋਂ ਹੀ ਸਹੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਸਲੇ ਵੀ ਇਹੀ ਗੱਲ ਚੱਲੀ ਸੀ ਵੀ ਜੇ ਸਰਕਾਰ ਦੇ ਨੱਕ 'ਚ ਦਮ ਕਰਨਾ ਹੈ ਸਰਕਾਰ ਨੂੰ ਜੇ ਸਿੱਧੇ ਸ਼ਬਦਾਂ 'ਚ ਕਹੀਏ ਕਿ ਅਕਲ ਦੇਣੀ ਹੈ ਤਾਂ ਇੱਕ ਵਾਰੀ ਆਪਣਾ ਜਿਹੜੀ ਫਸਲ ਹੈ ਉਸ ਨੂੰ ਰੋਕ ਲਓ ਆਪਣੇ ਕੋਲ ਸਟੋਰ ਕਰ ਲਓ ਉਸ ਤੋਂ ਬਾਅਦ ਦੇਖਦੇ ਆ ਕਿ ਸਰਕਾਰ ਕਿੱਧਰ ਨੂੰ ਭੱਜਦੀ ਹੈ ਜਿਹੜੇ ਰਿਟਾਇਰ ਹੋ ਚੁੱਕੇ ਬਿਊਰੋਕਰੇਟ ਨੇ ਟੈਕਨੋਕਰੇਟ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਸਿਰਫ ਤੇ ਸਿਰਫ ਗੱਲ ਇੰਨੀ ਹੈ ਕਿ ਸਰਕਾਰ ਦੇ ਸਿਰ 100-200 ਕਰੋੜ ਰੁਪਏ ਦਾ ਜਿਹੜਾ ਟਰਾਂਸਪੋਰਟ ਦਾ ਖਰਚਾ ਪੈਣਾ ਹੈ ਜਿਹੜੀ ਵੀ ਫਸਲ ਇਸ ਸਮੇਂ ਮੰਡੀਆਂ ਦੇ ਵਿੱਚ ਰੁਲ ਰਹੀ ਹੈ ਉਸ ਨੂੰ ਸਰਕਾਰ ਆਪਣੇ ਪੱਧਰ ਤੇ ਕਣਕ ਦੇ ਜਿਹੜੇ ਸ਼ੈਲਰ ਨੇ ਕਣਕ ਦੇ ਜਿਹੜੇ ਗਡਾਊਨ ਨੇ ਉਹ ਖਾਲੀ ਹੋ ਚੁੱਕੇ ਨੇ ਉੱਥੇ ਰਖਾ ਲਵੇ ਜਿਵੇਂ ਹੀ ਦੁਬਾਰਾ ਕਣਕ ਦਾ ਸੀਜ਼ਨ ਆਊਗਾ ਉੱਥੋਂ ਉਦੋਂ ਤੱਕ ਪ੍ਰਬੰਧ ਹੋ ਚੁੱਕਿਆ ਹੋਊਗਾ ਜਿਸ ਦੇ ਨਾਲ ਕਰੀਬ 200 ਕਰੋੜ ਰੁਪਏ ਦਾ ਆਲ ਓਵਰ ਬੋਝ ਪੈਣਾ ਵਿੱਤੀ ਖਾਤੇ ਦੇ ਉੱਪਰ ਪਰ ਜੇਕਰ 200 ਕਰੋੜ ਰੁਪਏ ਨਾਲ ਐਡਾ ਵੱਡਾ ਮਸਲਾ ਸੋਲਵ ਹੁੰਦਾ ਹੈ ਤਾਂ ਇਸ ਨੂੰ ਕਰਨ ਵਿੱਚ ਕੀ ਹਰਜ ਹੈ ਜਾਂ ਤਾਂ ਇਸ ਤੇ ਡਿਬੇਟ ਛੇੜਨੀ ਚਾਹੀਦੀ ਹੈ ਜਾਂ ਫਿਰ ਇਸ ਤੇ ਕੋਈ ਨਾ ਕੋਈ ਪੱਖ ਸਰਕਾਰੀ ਤੌਰ ਤੇ ਆਉਣਾ ਚਾਹੀਦਾ ਵੀ ਭਾਈ ਇਦਾਂ ਨਹੀਂ ਹੋ ਸਕਦਾ ਜਿਹੜੀਆਂ ਗੱਲਾਂ ਪੁਰਾਣੇ ਟੈਕਨੋਕਰੇਟ ਜਾਂ ਬਿਊਰੋਕਰੇਟ ਕਰ ਰਹੇ ਨੇ ਉਹ ਬਿਲਕੁਲ ਗਲਤ ਨੇ ਸੋ ਹੋਰ ਬਾਈ ਹੋਰ ਕੀ ਕਹਿਣਾ ਚਾਹੁੰਦੇ ਹੋ ਇੱਥੇ ਜੇ ਹੁਣ ਫੋਟੋਆਂ ਕਰਾਉਣ ਤਾਂ ਆ ਜਾਂਦੇ ਆ ਮੰਤਰੀ ਵੱਡੇ ਐ 4 ਕਦਾਣੇ ਚੱਕਣਗੇ ਐ ਚੈੱਕ ਕਰਕੇ ਫੋਟੋ ਕਰਾ ਕੇ ਉਹ ਜਾਂਦੇ ਆ ਹਾਂਜੀ ਉਹ ਟੈਂਟ ਦੇਖੋ ਤਾਂ ਕਿੰਨਾ ਵਧੀਆ ਲਾਇਆ ਟੈਂਟ ਕਰ ਉਹ ਦੇਖੋ ਜ਼ਿਮੀਂਦਾਰਾਂ ਲਈ ਬਹਿਣ ਨੂੰ ਅੱਛਾ ਤੇ ਉੱਥੇ ਟੈਂਟ ਲਾ ਕੇ ਬੈਠੋ ਪਾਣੀ ਟੈਂਕੀਆਂ 'ਚ ਪੀਓ ਹਾਂਜੀ ਮੰਜੀਆਂ ਡਾਹਤੀਆਂ 'ਤੇ ਬੈਠੋ ਆ ਕੇ
ਇਹ ਅਸੀਂ ਲੋ ਇੱਥੇ ਬਹੁਤ ਟੇਕ ਕਰਕੇ ਕੇਅਰ ਕਰ ਰਹੇ ਆ ਅੱਛਾ ਫਿਰ ਆਪ ਤਾਂ ਸੌਮੋ ਇੱਥੇ ਆ ਗਏ ਇਸ ਕਰਕੇ ਕੀਤਾ। ਇਸੇ ਕਰਕੇ ਕੀਤਾ ਤੇ ਇੱਥੇ ਨਹੀਂ ਤੁਹਾਡੇ ਕੋਈ ਫੋਟੋ ਕਰਾਉਣ ਚੱਬੇਵਾਲ ਸਾਹਿਬ ਆਏ ਪਏ? ਕੋਈ ਹਿਸਾਬ ਨਹੀਂ ਆਇਆ ਜੀ, ਕੋਈ ਨਹੀਂ ਆਇਆ। ਤੇ ਉਹ ਤਾਂ ਕਹਿੰਦੇ ਐਤਕੀ ਅਸੀਂ ਆਮ ਆਦਮੀ ਪਾਰਟੀ ਨੇ ਸੀਟ ਜਿੱਤ ਲੈਣੀ ਇੱਥੋਂ ਚੱਬੇਵਾਲ। ਚਲੋ ਜਿੱਤ ਜੂਗੇ ਤਾਂ ਜਿੱਤ ਜੂਗੇ ਜੀ। ਹਾਂ ਕਿੱਦਾਂ ਉਹ ਸ਼ਰਾਬ ਪਿਲਾ ਕੇ ਬੇਸ਼ੱਕ ਜਿੱਤ ਜਾਣ, ਉਹ ਨਹੀਂ ਕਿਸੇ ਨੇ ਵੋਟ ਪਾਉਣੀ ਇਹਨਾਂ ਨੂੰ। ਹਾਂ ਤੇ ਜੇ ਸ਼ਰਾਬ ਵੰਡਣ ਲੱਗੇ ਫੇਰ ਜਿੱਤ ਜਾਣਗੇ, ਫੇਰ ਇਹਨਾਂ ਦੀ ਹੋਈ ਆ। ਅੱਛਾ ਕੀ ਲੱਗਦਾ ਜਿੱਤੂਗੇ ਲੱਗਦਾ ਤੁਹਾਨੂੰ ਇੱਥੋਂ? ਦੇ ਸ਼ਰਾਬ ਪਾਰਟੀ ਫਿਰ ਜਿੱਤ ਜਾਣਾ ਵੀ ਜੇ ਤੁਹਾਨੂੰ ਕਹਿਤਾ ਸ਼ਰਾਬ ਪੀ ਲਾ, ਹਾਂ ਜੇ ਤੁਹਾਨੂੰ ਕਹਿਣ ਸ਼ਰਾਬ ਪੀ ਲਾ, ਇਹਦਾ ਮਾਰਾਂਗੇ ਜੁੱਤੀਆਂ। ਆਵੇ ਕਹਿ ਕੇ ਦਿਖਾ ਦੇਵੇ। ਸਾਨੂੰ ਇਹ ਖਰੀਦ ਲੈਣਗੇ ਝਾੜੂ ਵਾਲੇ, ਇਹਨਾਂ ਦੀ ਕਾਤ ਇਹ ਨਹੀਂ। ਆਹੋ ਅਸੀਂ ਨਹੀਂ ਸ਼ਰਾਬ ਸ਼ਰੂਬ ਦੇ ਤਾਲਚ ਨੂੰ ਜਾਂਦੇ। ਤੇ ਇੱਥੇ ਜਦੋਂ ਰੋਲਦੇ ਆ ਬਾਪੂ ਜੀ ਖਿਆਲ ਕੀ ਆਉਂਦਾ ਦਿਮਾਗ 'ਚ ਸਾਰਿਆਂ ਇਹਦੇ ਨਾਲੋਂ ਪਹਿਲੀਆਂ ਸਰਕਾਰਾਂ ਵਧੀਆ ਸੀ, ਕਾਂਗਰਸ ਵੀ ਵਧੀਆ ਸੀ, ਆਪਣੇ ਅਕਾਲੀ ਵੀ ਵਧੀਆ। ਇਹਦੇ ਨਾਲ ਉਹਦਾ ਜੇ ਬੀਜੇਪੀ ਆ ਜਾਂਦੀ ਉਹ ਵੀ ਵਧੀਆ ਸੀ। ਸਭ ਤੋਂ ਨਕੰਮੇ ਇਹ ਆ। ਅੱਛਾ ਹਾਂ ਤੇ ਭਗਵੰਤ ਮਾਨ ਬਾਰੇ ਕੀ ਕਹੋਗੇ? ਉਹ ਤਾਂ ਕਹਿੰਦੇ ਮੇਰੇ ਯਾਰ ਮਰ ਗਿਆ, ਸਿੱਧੀ ਗੱਲ ਆ, ਮਰ ਗਿਆ, ਉਹ ਹੈ ਨਹੀਂ ਇੱਥੇ। ਹਾਂ ਅੱਛਾ ਜੀ ਆ ਮੰਡੀ ਦੇ ਕੋਲ ਠੇਕਾ ਖੋਲਦਾ ਵੀ ਇੱਥੇ ਕਰੋ ਤੇ ਜਾ ਕੇ ਸ਼ਰਾਬ ਪੀ ਲਓ। ਕਿੱਥੇ ਖੋਲਿਆ? ਆ ਮੰਡੀ ਦੇ ਬਿਲਕੁਲ ਬਾਹਰ ਨਿਕਲਦੇ ਨੇ। ਅੱਛਾ ਬਈ ਕੋਈ ਪੈਸੇ ਘਰ ਲੈ ਕੇ ਨਾ ਜਾ, ਤੁਸੀਂ ਕੋਲੇ ਆ ਜਾਓ ਬਸ। ਹਾਂਜੀ ਹਾਂਜੀ ਇਹ ਚੱਲ ਰਿਹਾ। ਤੇ ਹੁਣ ਤੁਸੀਂ ਕੁੱਲ ਮਿਲਾ ਕੇ ਇੱਕ ਵਾਰੀ ਮੈਂ ਚਾਹੁੰਦਾ ਵੀ ਤੁਸੀਂ ਆਪਣੀ ਮੰਗ ਦੱਸ ਦਿਓ ਵੀ ਤੁਹਾਡੀ ਮੰਗ ਕੀ ਹੈ। ਸਭ ਤੋਂ ਵਧੀਆ ਜ਼ਿਲ੍ਹਾ ਹੁਸ਼ਿਆਰਪੁਰ ਆ, ਕੋਈ ਇੱਥੇ ਅੱਗ ਨਹੀਂ ਲਾਉਂਦਾ ਪਰਾਲੀ ਨੂੰ। ਸਾਰੇ ਦੇ ਕੋਈ ਕੋਈ ਪਰਚਾ ਨਹੀਂ। ਨੂੰ ਪਿਆਰ ਵਾਤਾਵਰਨ ਸਭ ਤੋਂ ਵਧੀਆ ਪਿਆਰ ਆ, ਔਰ ਸਭ ਤੋਂ ਨੁਕਸਾਨ ਵੀ ਹੁਸ਼ਿਆਰਪੁਰ ਚੱਲਦਾ ਆ। ਵੀ ਹੁਸ਼ਿਆਰਪੁਰ ਚ ਹੋਰ ਕਿਤੇ ਬਠਿੰਡਾ ਜਾ ਸਾਰੇ ਚੱਲ ਜਾਓ, ਅੱਗ ਲੱਗੀ ਹੋਈ ਜੰਗਲਾਂ ਵਾਂਗਰ ਅੱਗ ਲੱਗੀ ਹੋਗੀ। ਸਾਡੇ ਅੱਗ ਲੱਗੀ ਦੀਦੀ ਪਰਾਲੀ ਨੂੰ, ਕਿਤੇ ਕੋਈ ਪਰਾਲੀ ਅੱਗ ਨਹੀਂ ਲੱਗੀ। ਸਭ ਤੋਂ ਵੱਧ ਦਰਖਤ ਨੇ ਅੰਬਾਂ ਦੇ। ਸਭ ਤੋਂ ਵਧੀਆ ਏਰੀਆ ਹੁਸ਼ਿਆਰਪੁਰ ਹੈ, ਪਰ ਸਭ ਤੋਂ ਦੁਖੀ ਹੁਸ਼ਿਆਰਪੁਰ ਵਾਲੇ ਆ। ਸੂਰਾਂ ਤੋਂ ਪਹਿਲਾਂ ਬਜਾਇਆ ਝੋਨਾ। ਹੁਣ ਫਿਰ ਰਸਤੇ, ਹੁਣ ਸਾਰਾ ਰਸਤੇ ਵਿੱਚ ਇੰਨੇ ਖਿਲਾਰਿਆ ਸੀਗਾ ਉਹ ਪਟਰਾਲੀ ਨਾਲ, ਉਹਦੇ ਵਿੱਚ ਦੇਖੋ ਕਿੰਨੀ ਉਹ ਕਣੀ ਆ, ਉਹ ਨਿਕਲਣੀ ਜਾਣੀ ਦੇਖ ਲਓ ਕਿ ਅੱਧ ਪੱਲੇ ਵੀ ਨਹੀਂ ਪੈਣਾ ਸਾਡੇ ਦਾ ਜੋ ਹਾਲ ਹੈਗਾ ਹਲੇ। ਜ਼ਿਮੀਂਦਾਰ ਉੱਠਦਾ ਕਹਿੰਦੇ ਨਹੀਂ, ਤਾਂ ਹੀ ਤਾਂ ਮਰਿਆ ਕਰਜ਼ੇ ਦੇ ਥੱਲੇ। ਕਰਜ਼ੇ ਥੱਲੇ ਹੀ ਆ ਰਹੇ ਆ ਅਸੀਂ। ਹੁਣ ਝੋਨਾ ਨਹੀਂ ਚੱਕ ਹੋ ਰਿਹਾ, ਟਰੈਕਟਰ ਦੇ ਕਿਸ਼ਤਾਂ ਵਾਲੇ ਆ ਰਹੇ ਆ। ਤੇ ਜ਼ਿਮੀਂਦਾਰ ਉੱਠ ਕਿੱਦਾਂ ਜਾਊ? ਜ਼ਿਮੀਂਦਾਰ ਉੱਠ ਨਹੀਂ ਸਕਦਾ। ਇਹ ਗੌਰਮੈਂਟਾਂ ਮਾਰ ਰਹੀਆਂ ਵੀ ਇੱਥੇ ਹੀ ਰਹਿਣ, ਇਹ ਗੱਲ ਗਾਹਾਂ ਵਧਣੀ ਨਾ। ਤੁਹਾਨੂੰ ਕੀ ਲੱਗਦਾ ਜਿਹੜੀ ਪੰਜਾਬ ਸਰਕਾਰ ਹੈ ਉਹ ਭੰਨੀ ਜਾਂਦੀ ਹੈ ਸੈਂਟਰ ਸਰਕਾਰ ਤੇ? ਠੀਕ ਹੈ, ਕਹਿੰਦੇ ਸੈਂਟਰ ਸਰਕਾਰ ਇਹ ਫਰਜ਼ ਸਾਹਿਬ ਪੰਜਾਬ ਸਰਕਾਰ ਦਾ ਅਰੇਂਜ ਕਰਨਾ। ਪਹਿਲਾਂ ਸੁੱਤੇ ਹੋ ਸੇ। ਹਾਂਜੀ ਕਹਿੰਦੇ ਮੀਟਿੰਗਾਂ ਕਰਨ ਗਏ 4-5 ਮਹੀਨੇ ਹੋ ਗਏ ਝੋਨੇ ਦੀ ਫਸਲ ਲੱਗੀ ਨੂੰ। ਪਹਿਲਾਂ ਤਾਂ ਸਾਨੂੰ ਦੇਤਾ ਵੀ PR 26 ਲਾਓ, ਪਾਣੀ ਘੱਟ ਪੀਂਦਾ। ਹਾਂਜੀ ਉਹ 26 ਲਾ ਲਿਆ ਹੈ। 26 ਹੁਣ ਕਹਿੰਦੇ ਉਹਦਾ ਘੱਟ ਨਿਕਲਦਾ, ਫਲਾਨਾ ਨਿਕਲਦਾ। ਅੱਗੇ 10 ਸਾਲ ਤੋਂ ਸਾਡੇ ਜ਼ਿਲ੍ਹੇ 'ਚ 26 ਲੱਗ ਰਿਹਾ। ਐਤਕੀ ਨਵਾਂ ਨਹੀਂ ਪਾਸ ਹੋਇਆ। ਪਹਿਲਾਂ ਸੈਲਰ ਵਾਲੇ ਕਿੱਥੋਂ ਪੂਰਾ ਕਰਦੇ ਸੀ? 8 ਸਾਲ ਹੋਏ ਲੱਗਦੇ। 7-8 ਸਾਲ ਸਾਡੇ ਏਰੀਏ 'ਚ ਇਹ ਲੱਗਦਾ। ਅੱਛਾ ਜੀ। ਹਾਂਜੀ ਅਸੀਂ ਮਟਰ ਬੀਜਦੇ ਇਹਦੇ ਵੱਡ ਸਭ ਕੁਝ ਬੀਜਦੇ ਆ। ਪਹਿਲਾਂ ਸੈਲਰ ਵਾਲੇ ਕਿਦਾਂ 65-67 ਕਿਲੋ ਦਿੰਦੇ ਸੀ, ਹੁਣ ਆ ਕੇ ਕਹਿੰਦੇ ਆ ਬਈ ਬਾਹਰ ਨਿਕਲਦਾ। ਇੱਕ ਰਿਪੋਰਟ ਵੀ ਆਈ ਬਾਈ ਜੀ, ਉਹ ਰਿਪੋਰਟ ਕਹਿ ਰਹੀ ਹੈ PAU ਦੀ ਹੀ ਹੈ ਲੁਧਿਆਣਾ ਦੀ। ਉਹ ਕਹਿੰਦੇ ਵੀ ਕੋਈ ਕਾਟ ਨਹੀਂ, ਕੋਈ ਇਦਾਂ ਇੰਨਾ ਨਹੀਂ ਲੱਗਦਾ, ਸੈਲਰ ਵਾਲੇ ਆਪ ਗਲਤ ਕਰ ਰਹੇ ਨੇ। PAU ਪਾਸ ਕੀਤਾ ਹੈ, ਉਹ ਨਹੀਂ ਇਹ ਵੀ ਉਹਨੇ ਤਾਂ ਸਾਨੂੰ ਦਿੱਤਾ। ਉਹਨਾਂ ਨੇ ਇਹ ਭਗਵੰਤ ਮਾਨ ਨੇ ਲਵਾਇਆ ਕਹਿ ਕੇ ਲੋਕਾਂ ਨੂੰ ਇਹ ਲਾਓ। ਤੇ ਹੁਣ ਭਗਵੰਤ ਮਾਨ ਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਕਵੇ ਵੀ ਬਣਦੀ ਆ। ਸ਼ਰਾਬ ਸ਼ਰਾਬੀ ਆ, ਪਤਾ ਕਿੱਥੇ ਜਾ ਕੇ ਸੁੱਤਾ ਹੈ। ਹਾਂ ਕਿਹੜੇ ਠੇਕੇ ਦੇ ਪਿਆ ਕੋ ਪਤਾ? ਹੁਣ ਕਿਡਨੀਆਂ ਫੇਲ ਹੋ ਗਈਆਂ ਕਹਿੰਦੇ ਉਹਦੇ। ਹੁਣ ਝੋਨੇ ਆਉਣ ਤੋਂ ਪਹਿਲਾਂ ਉਹ ਝੋਨੇ ਨਾ ਹੋਈਆਂ। ਹਾਂ ਝੋਨੇ ਨਾ ਹੋਈਆਂ। ਅੱਛਾ ਹਾਂ ਜ਼ਿਆਦਾ ਖਾ ਲਿਆ। ਅੱਛਾ ਫਿਰ ਝੋਨਾ ਆ ਗਿਆ ਵੀ ਮੇਰੇ ਹੁਣ ਗਲ 'ਚ ਰੱਸਾ ਪੈਣਾ। ਹੋਰ ਕੀ ਹੈ? ਇਹੀ ਆ 2-4 ਦੇਖੋ ਕੀ ਹੁੰਦਾ। ਬੈਠੇ ਨਾ ਚੁੱਪ ਕਰਕੇ, ਇੱਕ ਨਾ ਦਿਨ ਆਪਾਂ ਵੀ ਰੋਡ ਜਾਂ ਬੰਦ ਕਰਾਂਗੇ। ਕਹਿੰਦੇ ਇਦਾਂ ਜਦੋਂ ਤੁਹਾਨੂੰ ਖਰਾਬ ਕੀਤਾ ਜਾਊਗਾ, ਜਦੋਂ ਪੈਸਾ ਨਹੀਂ ਆਊਗਾ, ਜਨਰੇਟ ਹੋਊਗਾ, ਤਾਂ ਫੇਰ ਜਿਹੜੀ ਅਰਥ ਵਿਵਸਥਾ ਦੇ ਨਾਲ ਕਾਨੂੰਨ ਵਿਵਸਥਾ ਵੀ ਖਰਾਬ ਹੋਊਗੀ। ਤੁਹਾਨੂੰ ਲੱਗਦਾ ਜਦੋਂ ਬੰਦੇ ਦੇ ਪੱਲੇ ਕੁਝ ਰਹਿਣਾ ਹੀ ਨਹੀਂ ਤਾਂ ਉਹਨੇ ਕਿਸੇ ਪਾਸੇ ਤਾਂ ਹੱਥ ਪੱਲਾ ਮਾਰਨਾ? ਕੋਈ ਨਾ ਕੋਈ ਹੱਥ ਪੱਲਾ ਮਾਰਨਾ ਪੈਣਾ। 2-4 ਦਿਨ, ਕਿੰਨੇ 5-6 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ, ਹੋਰ 4 ਦਿਨ ਬੈਠ ਲਵਾਂਗੇ, ਉਦੋਂ ਅਸੀਂ ਵੀ ਕੁਝ ਨਾ ਕੁਝ ਕਰਾਂਗੇ। ਹੋਰ ਕੀ ਕਰਨਾ ਫਿਰ? ਕੋਈ ਅਸੀਂ ਤਾਂ ਕਹਿੰਦੇ ਵੀ ਸਾਡੇ ਭਰਾ ਜਿਹੜੇ ਲੰਘਣ ਵਾਲੇ ਵੀ ਰੋਣਾ ਤੇ ਉਹ ਵੀ ਤੰਗ ਹੁੰਦੇ ਆ। ਠੀਕ ਹੈ, ਮਜਬੂਰੀ 'ਚ ਕੀ ਕਰਾਂਗੇ ਅਸੀਂ? ਫਿਰ ਬੜੀ ਛੇਤੀ ਕਹਿ ਵੀ ਮੂੰਹ ਭਰ ਕੇ ਦਿੱਤਾ ਜਾਂਦਾ ਵੀ ਕਿਸਾਨਾਂ ਨੂੰ ਰਾਹ ਹੀ ਦੀਦੇ ਆ। ਰਾਹ ਹੀ ਦੀਦੇ, ਰੋਕਣ ਹੋਰ ਰੋਕ ਕਰਾਂਗੇ ਕੀ? ਅਸੀਂ ਕਿੱਥੇ ਨੂੰ ਜਾਵਾਂਗੇ? ਸਹੀ ਗੱਲ ਹੈ। ਹਾਂਜੀ ਚਾਹੇ ਤਾਂ ਸਾਨੂੰ ਏਦਾਂ ਕਰ ਵੀ ਪੈਨਸ਼ਨਾਂ ਲਾਣ, ਵਿਹਲੇ ਬਿਠਾ ਦੇਣ ਤੇ ਤੁਸੀਂ ਨਾ ਕੰਮ ਕਰੋ ਵੀ। ਠੀਕ ਹੈ, ਕਿ ਢੇਰੀ ਨਹੀਂ ਪਾਸ ਕਰਦਾ ਹੈਗਾ। ਕਿੱਥੇ ਦਾ? ਉਹ ਗੜਸ਼ੰਕਰ ਤੋਂ ਆਉਂਦਾ ਆ। ਉਹਨੂੰ ਮਸ਼ੀਨ ਤੇ ਯਕੀਨ ਨਹੀਂ ਹੈਗਾ। ਜਿਹੜੀ ਮਸ਼ੀਨਾਂ ਗੋਦੀ ਗਵਰਨਮੈਂਟ ਨੇ ਮਸ਼ੀਨਾਂ ਦੀ, ਮਸ਼ੀਨ ਤੇ ਉਹਨੂੰ ਯਕੀਨ ਨਹੀਂ ਹੈਗਾ। ਉਹਨੇ ਮੂੰਹ 'ਚ ਦਾਣੇ ਪਾਣੇ ਆ, ਨੇ ਮੇਰੇ ਪਸੰਦ ਨਹੀਂ। ਉਹਨੂੰ ਪੁੱਛੇ ਵੀ ਤੂੰ ਸੁੱਕਾ ਹੁਣ ਪਰ ਕੀ ਲੈਣਾ, ਤੇਰਾ ਮੋਚਰ ਤਾਂ ਹੋਰ ਪਰ ਤੈਨੂੰ ਕੀ ਦੇ ਦੀ ਆਪਾਂ?
17 ਲਿਖਿਆ ਆ। ਤੁਸੀਂ ਮਸ਼ੀਨ ਨਾਲ ਨਹੀਂ ਕਰਾਉਣੇ ਚੈੱਕ? ਉਹ ਮਸ਼ੀਨ ਤੇ ਉਹਨੂੰ ਯਕੀਨ ਨਹੀਂ ਹੈਗਾ। ਪਰ ਇਹ ਤਾਂ ਕਾਨੂੰਨ ਦੇ ਅਗੇਂਸਟ ਹੈ। ਕਾਨੂੰਨ ਦੇ ਅਗੇਂਸਟ ਹੈ, ਬਸ ਦੇ ਲੋ ਕਿ ਢੇਰੀ ਆ ਸੁੱਕੀ ਹੋਊਗੀ। ਕੀ ਕਹਿੰਦੇ ਕੀ ਆ? ਮਸ਼ੀਨ ਦਾ ਸੈੱਲ ਡਾਊਨ ਆ ਜੀ, ਹਾਂ ਤੇ ਇਹ ਸਹੀ ਨਹੀਂ ਸੈੱਲ ਤੁਸੀਂ ਦਸਾਂ ਦਾ ਲਿਆ ਕੇ ਪਵਾ ਦਿਓ। ਨਹੀਂ ਕਰਦੀ ਹੈਗੀ ਏਦਾਂ ਆ, ਤੇ ਉਹ ਬਸ ਏਦਾਂ ਕਹਿ ਜਾਂਦਾ ਜੀ। ਬਾਕੀ ਭਰਤੀ ਨਹੀਂ ਲਿਖੀ ਹੋਈ ਹੈਗੀ ਆ 47 ਕਿਲੋ ਦੀ ਜੀ ਹਾਂਜੀ 37 ਦੀ ਤੇ 38 ਦੀ ਹੁੰਦੀ ਆ। 38 ਬੋਰੀ ਪਾ ਕੇ ਜੀ 200 ਬੋਰੀ 200 ਤੇ ਉਹ ਜਿਹੜਾ 200 ਹਾਂਜੀ ਉਦਾਂ ਸੁੱਕਾ ਝੋਨਾ ਉਦਾਂ ਸੁੱਕਾ ਆ, ਉਹਨੂੰ ਹੋਰ ਬੋਰੀ ਦਾ ਵਜਨ। ਹਰੇਕ ਪਾਸਿਓਂ ਕਹਿਣ ਦਾ ਭਾਵ ਵੀ ਤੁਹਾਨੂੰ ਚੁੰਡੀਆਂ ਵੱਢ ਕੇ ਖਾਦਾ ਹੀ ਆ। ਲੋੜ ਤਾਂ ਜ਼ਿਮੀਦਾਰ ਤੇ ਰਿਹਾ ਜੀ। ਹਾਂ ਤੇ ਹੁਣ ਐਂਡ ਤੇ ਦੱਸ ਦਿਓ ਸਾਂਝੀ ਜੀ ਵੀ ਮੰਗ ਤੁਹਾਡੀ ਇਸੇ ਮੰਡੀ ਨੂੰ ਖਾਸ ਤੌਰ ਤੇ ਚੱਬੇਆਲ ਚ ਆਪਾਂ ਖੜੇ ਆ। ਚੱਬੇਆਲ ਚ ਇਲੈਕਸ਼ਨ ਵੀ ਆ, ਦਿਨ ਥੋੜੇ ਰਹਿ ਗਏ ਨੇ, ਤੁਹਾਡੀ ਮੰਗ ਕੀ ਹੈ? ਵੋਟਾਂ ਵਾਲਿਆਂ ਨੂੰ ਜਿੰਨੇ ਸਾਡਾ ਨਹੀਂ ਅਸੀਂ ਪਿੰਡ 'ਚ ਵੋਟਾਂ ਵਾਲੇ ਬਣਦੇ ਜੇ ਵੋਟ ਮੰਗਣ ਆਣਾ ਆ, ਸਾਡੇ ਤੇ ਪਹਿਲਾਂ ਇਹੀ ਮੰਗ ਹੋਣੀ ਵੀ ਪਹਿਲਾਂ ਸਾਡੇ ਝੋਨਾ ਚੱਕੋ, ਬਾਅਦ 'ਚ ਆਪਾਂ ਤੁਹਾਨੂੰ ਵੋਟ ਪਾਵਾਂਗੇ। ਤੁਹਾਡੇ ਵੀ ਗਿੱਟੇ ਗੋਡੇ ਬਹੁਤ ਫੜਨੇ ਹੁਣ ਉਹਨਾਂ ਨੇ ਚਲੋ ਹੁਣ ਫੜਨਗੇ, ਚਲੋ ਟਾਈਮ ਤਾਂ ਉਹਨਾਂ ਦਾ ਵੀ ਆ ਗਿਆ ਆ। ਚਲੋ ਬਾਕੀ ਦੇਖੋ ਹੁਣ ਕੀ ਹੁੰਦਾ। ਝੋਨਾ ਪਹਿਲਾਂ ਚੱਕ ਹੋ ਗਿਆ ਨਾ ਜੀ ਇਲੈਕਸ਼ਨ ਤੋਂ, ਤਾਂ ਚੱਕ ਹੋ ਗਿਆ। ਇਹ ਨਹੀਂ ਬਾਅਦ 'ਚ ਕਿਸੇ ਨੇ ਨਹੀਂ ਚੱਕਣਾ ਪੈਣਾ। ਸਹੀ ਗੱਲ ਆ, ਕਿਸੇ ਨੇ ਨਹੀਂ ਚੱਕਣਾ। ਸਹੀ ਗੱਲ ਆ। ਤੁਸੀਂ ਕੀ ਕਹੋਗੇ ਬਾਪੂ ਜੀ? ਹੁਣ ਇਲੈਕਸ਼ਨਾਂ ਆ ਗਈਆਂ ਤੇ ਤੁਹਾਡੇ ਘਰੇ ਆਉਣਗੇ ਨਹੀਂ ਵੀ ਹੁਣ ਜਿੱਦਾਂ ਸਾਨੂੰ ਉਹ ਖੱਜਲ ਕਰਦੇ ਵੋਟਾਂ ਦੇ, ਅਸੀਂ ਕਰਾਂਗੇ ਇਹਨਾਂ ਨੂੰ। ਸਾਡੇ ਕੋਲ ਹੀ ਆਉਣਾ ਵੋਟਾਂ ਲੈਣ ਤਾਂ। ਫਿਰ ਇਹਨਾਂ ਨੂੰ ਪੁੱਛਾਂਗੇ ਵੀ ਹੁਣ ਕਿਹੜੇ ਮੂੰਹ ਨਾਲ ਸਾਡੇ ਕੋਲ ਨੂੰ ਆਏ ਤੁਸੀਂ। ਸਹੀ ਗੱਲ ਹੈ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸੀ ਜੀ ਕਿਸਾਨ ਜਿਹੜੇ ਕਿ ਇਸ ਸਮੇਂ ਚੱਬੇਆਲ ਦੀ ਇਸ ਮੰਡੀ ਦੇ ਵਿੱਚ ਰੋਲ ਰਹੇ ਨੇ। ਕੋਈ 8 ਦਿਨ ਤੋਂ ਬੈਠਾ ਹੋਇਆ ਹੈ, ਕੋਈ ਪਿਛਲੇ 4 ਦਿਨ ਤੋਂ ਬੈਠਾ ਹੋਇਆ। ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਲਿਫਟਿੰਗ ਹੋਈ ਵੀ ਹੈ ਉਹ ਵੀ ਟਰਾਲੀਆਂ ਬਿਲਕੁਲ ਬਾਹਰ ਖੜੀਆਂ ਨੇ। ਜਿੰਨਾ ਚਿਰ ਡੀਸੀ ਐਸਐਸਪੀ ਇੱਥੇ ਖੜਾ ਰਿਹਾ ਉਨਾ ਚਿਰ ਕੰਮ ਹੁੰਦਾ ਰਿਹਾ। ਜਿਵੇਂ ਹੀ ਉਹ ਬਾਹਰ ਜਾਂਦਾ ਹੈ ਉਸ ਤੋਂ ਬਾਅਦ ਕੰਮ ਬੰਦ ਹੋ ਜਾਂਦਾ ਹੈ। ਇੱਕ ਵਾਰੀ ਮੈਂ ਚਾਹੂੰਗਾ ਆਪਾਂ ਮਜ਼ਦੂਰ ਵਰਗ ਜਿਹੜਾ ਉਹਨਾਂ ਦਾ ਵੀ ਪੱਖ ਲੈ ਲਈਏ। आप यहाँ पर ही काम करते हो जी। अच्छा, तो कैसा चल रहा है आम तौर पे इन दिनों में? आप फ्री हो जाते हो कि काम ही चल रहा होता है? अभी पहले तो चल रहा था काम, बढ़िया चल रहा था। अभी जैसे काम जैसे बोरी जो है बरदाना नहीं आ रहा है, तो हम लोग कम से कम बैठे हैं 5-6 दिन से। अच्छा, बरदाना आएगा तो तब भरेंगे। हाँ। पहले कैसे होता था कि दिवाली पे घर जाने का मौका मिल जाता था? पहले तो दिवाली में जैसे हम लोग चले जाते थे। तो इस बार क्या लगता है नहीं जा पाओगे? अगली बार जो है नहीं जा सकेंगे। जी जी। सो एक बारी मैं चाहूंगा कि ਇੱਧਰ ਮੇਰੇ ਨਾਲ ਆ ਕੇ ਆਪਾਂ ਤਸਵੀਰਾਂ ਉਹ ਦਿਖਾ ਦਈਏ ਕਿ ਜਿਹੜੀ ਟਰਾਲੀ ਕਹਿ ਰਹੇ ਨੇ ਬਾਈ ਹੁਣੀ ਵੀ ਇੱਥੋਂ ਭਰਾ ਕੇ ਲਿਜਾਈ ਗਈ, ਪਰ ਇਸ ਨੂੰ ਸ਼ੈਲਰ ਮਾਲਕਾਂ ਦੇ ਵੱਲੋਂ ਅੰਦਰ ਨਹੀਂ ਵੜਨ ਦਿੱਤਾ ਗਿਆ ਤੇ ਪਹਿਲਾਂ ਹੀ ਤਾਲਾ ਲਾ ਦਿੱਤਾ ਗਿਆ। ਜਦੋਂ ਐਸਐਸਪੀ ਜਿਹੜੇ ਨੇ ਆਏ ਸੀ ਉੱਥੋਂ ਚਲੇ ਜਾਂਦੇ ਨੇ, ਉੱਥੋਂ ਵਾਪਸ ਆਈ ਹੈ ਇਹ ਵਾਲੀ ਟਰਾਲੀ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ। ਇੱਕ ਟਰਾਲੀ ਹੋਰ ਅੱਗੇ ਭਰੀ ਖੜੀ ਹੈ, ਉਸ ਦੀਆਂ ਵੀ ਤਸਵੀਰਾਂ ਤੁਹਾਨੂੰ ਵਿਖਾਵਾਂਗੇ। ਉਸ ਨੂੰ ਵੀ ਕਿਤੇ ਵੀ ਲਿਜਾਣ ਦਾ ਜਿਹੜਾ ਸੈਲਰ ਦਾ ਮਿਲ ਹੀ ਨਹੀਂ ਰਿਹਾ, ਕਿਉਂਕਿ ਇਸ ਸਮੇਂ ਸੈਲਰ ਮਾਲਕ ਆਪਣੇ ਪੱਧਰ ਦੀ ਜਦੋਜਹਿਦ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਜਿੱਧਰ ਨੂੰ ਵੀ ਨਿਗਾਹ ਮਾਰਦੇ ਆ ਵੱਡੇ ਵੱਡੇ ਅੰਬਾਰ ਲੱਗੇ ਹੋਏ ਨੇ ਝੋਨੇ ਦੇ। ਉਹ ਸਾਹਮਣੇ ਬਹੁਤ ਵੱਡੀ ਭਰੀ ਹੋਈ ਟਰਾਲੀ। ਬਾਈ ਇਹ ਚ ਕਿੰਨੇ ਕ ਲੱਦੀ ਹੋਊ ਬੋਰੀਆਂ? 650-700 ਘੱਟਾ ਚ। ਅੱਛਾ, ਤੇ ਆਪਣੇ ਪੱਧਰ ਤੇ ਬਾਈ ਹੁਣੀ ਕਿੱਦਾਂ ਲੱਦ ਲਈ? ਨਹੀਂ ਭਾਜੀ ਉਹ ਤਾਂ ਜੀ ਹੁਣ ਨਹੀਂ ਤਾਂ ਲਦਾਤੀ ਜੀ ਆੜਤੀ ਨੇ, ਤੇ ਮਾਲ ਮੇਰਾ ਭਰ ਗਿਆ, ਸਹੀ ਆ, ਸਾਰਾ ਹੋ ਗਿਆ, ਸੈਲਰ ਤੇ ਜਾਣੀ ਆ। ਬਟ ਉਹ ਮੇਰੇ ਕੁੰਡਾ ਨਹੀਂ ਖੋਲਦਾ ਪਿਆ। ਹੁਣ ਇਹਨੂੰ 4 ਦਿਨ ਮੈਨੂੰ ਮੰਡੀ ਜਾਏ ਨੂੰ ਹੋ ਗਏ ਜੀ। ਇਹ ਮੇਰੇ ਤੋਂ ਪਹਿਲਾਂ ਦੀ ਟਰਾਲੀ ਇੱਥੇ ਖੜੀ ਆ। ਅੱਛਾ, ਉਹ ਸਵੇਰੇ ਮਤਲਬ ਹਫਤਾ ਹੀ ਲਾ ਲਓ। ਹਫਤਾ ਆ ਗਿਆ ਜੀ। ਟਰੈਕਟਰ ਦੇ ਹਾਲ ਦੇਖ ਲਓ, ਨਵਾਂ ਟਰੈਕਟਰ ਦੇਖੋ ਕੀ ਬਣਿਆ ਪਿਆ ਅਗਲੇ ਦਾ। ਨਿਊ ਹਾਲੈਂਡ ਟਰੈਕਟਰ ਮੂਰੇ ਜੋੜਿਆ ਹੋਇਆ ਬਾਈ ਨੇ। ਇਸ ਤਰੀਕੇ ਦੇ ਨਾਲ ਮੰਡੀਆਂ 'ਚ ਕਿਸਾਨ ਖੱਜਲ ਹੋ ਰਹੇ ਨੇ। ਇੱਕ ਪਾਸੇ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰ ਰਹੇ ਹਾਂ, ਪਰ ਖੁਸ਼ਹਾਲ ਪੰਜਾਬ ਕਿਹੋ ਜਿਹਾ ਹੈ ਇਹ ਤੁਹਾਡੇ ਸਾਹਮਣੇ ਆ। ਬਿਲਕੁਲ ਕਿਸਾਨ ਬੇਸ਼ੱਕ ਸੜਕਾਂ ਰੋਕ ਰਹੇ ਨੇ ਤਾਂ ਉਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ। ਬਹੁਤ ਵੱਡੇ ਪੱਧਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਕਿਸਾਨਾਂ ਨੂੰ ਲੈ ਕੇ ਬਹੁਤ ਚਰਚਾ ਹੁੰਦੀ ਹੈ ਟੀਵੀ ਚੈਨਲਾਂ ਦੇ ਉੱਪਰ, ਪਰ ਉਹ ਟੀਵੀ ਚੈਨਲਾਂ ਦੇ ਉੱਪਰ ਹੋ ਰਹੀ ਚਰਚਾ ਕਿੰਨੇ ਕੁ ਫੀਸਦੀ ਉਹਨਾਂ ਦੇ ਪੱਖ 'ਚ ਹੈ, ਕਿੰਨੇ ਫੀਸਦੀ ਉਹਨਾਂ ਦੇ ਵਿਰੋਧ 'ਚ ਹੈ, ਕਿੰਨਾ ਪ੍ਰੋਪੇਗੈਂਡਾ ਚਲਾਇਆ ਜਾ ਰਿਹਾ, ਇਹ ਵੀ ਜ਼ਰੂਰ ਦੇਖਿਆ ਕਰੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਰਿਪੋਰਟ ਕਿਹੋ ਜਿਹੀ ਲੱਗੀ ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਧੰਨਵਾਦ।